ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋਤੇ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਆਪ ਸਭ ਦਾ ਸਵਾਗਤ ਹੈ। ਹਰਜੋਤ ਸਿੰਘ ਜੀ ਆਪਣੇ ਨਾਲ ਜੁੜ ਚੁੱਕੇ ਨੇ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ, ਟੈਲੀਫੋਨ 'ਤੇ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਤੁਹਾਡੇ ਲਈ ਅਸੀਂ ਅਪ੍ਰੈਲ 15 ਜਿਹੜਾ ਆ ਦਿਨ ਬੁੱਧਵਾਰ ਦਾ ਸ਼ਾਮ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਪ੍ਰੋਗਰਾਮ ਅਪਡੇਟ ਅਮਰੀਕਾ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇਸ ਮੌਕੇ ਕਵਰਡ ਕੈਲੀਫੋਰਨੀਆ ਦੇ ਤਹਿਤ ਤੁਸੀਂ ਆਪਣੀ ਹੈਲਥ ਇੰਸ਼ੋਰੈਂਸ ਜੂਨ ਮਹੀਨੇ ਤੱਕ ਜਿਹੜੀ ਉਹ ਲੈ ਸਕਦੇ ਹੋ। ਕਰੋਨਾ ਵਾਇਰਸ ਦੇ ਕਰਕੇ ਜੇ ਤੁਹਾਡੀ ਜੋਬ ਗਈ ਆ, ਜੋਬ ਦੇ ਕਰਕੇ ਤੁਹਾਡੀ ਹੈਲਥ ਇੰਸ਼ੋਰੈਂਸ ਚਲੇ ਗਈ ਆ, ਜਾਂ ਤੁਹਾਡੀ ਤਨਖਾਹ ਦੇ ਵਿੱਚ ਕਟੌਤੀ ਹੋਈ ਹੈ ਅਤੇ ਤੁਸੀਂ ਮੈਡੀਕਲ ਦੇ ਲਈ ਅਪਲਾਈ ਕਰਨਾ, ਜਾਂ ਮੈਡੀਕਲ ਦੇ ਵਿੱਚ ਕੋਈ ਤਬਦੀਲੀ ਕਰਾਉਣਾ ਚਾਹੁੰਦੇ ਹੋ, ਜਾਂ ਆਪਣੇ ਕਿਸੇ ਵੀ ਹੈਲਥ ਇੰਸ਼ੋਰੈਂਸ ਦੇ ਪਲਾਨ ਨੂੰ ਚੇਂਜ ਕਰਵਾਉਣਾ ਚਾਹੁੰਦੇ ਹੋ ਕਵਰਡ ਕੈਲੀਫੋਰਨੀਆ ਤਹਿਤ, ਤਾਂ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408-272-2500 4082722500। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕਲਾਸ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਅਮਰਜੀਤ ਸਿੰਘ ਬੈਂਸ ਯੂਬਾ ਸਿਟੀ, ਸਤਨਾਮ ਸਿੰਘ ਯੂਬਾ ਸਿਟੀ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਅਮਰਜੀਤ ਸਿੰਘ ਦੋਸਾਂਝ ਯੂਬਾ ਸਿਟੀ, ਬੀਸਲਾ ਪਰਿਵਾਰ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਬਿੰਦਰ ਧਾਲੀਵਾਲ ਵੇਕਰਸਫੀਲਡ ਅਤੇ ਉੱਪਲ ਡਿਜੀਟਲ ਸਟੂਡੀਓ ਯੂਬਾ ਸਿਟੀ ਵਾਲੇ, ਜਿਹੜੇ ਕਿ ਵੀਡੀਓਗ੍ਰਾਫੀ ਅਤੇ ਫੋਟੋਗ੍ਰਾਫੀ ਕਰਦੇ ਹਨ। ਹੋਰ ਕਿਸੇ ਵੀ ਤਰੀਕੇ ਦੀ ਜਾਣਕਾਰੀ ਲਈ ਕਾਲ ਕਰੋ ਉੱਪਲ ਡਿਜੀਟਲ ਸਟੂਡੀਓ ਯੂਬਾ ਸਿਟੀ ਦੇ ਜਸਵਿੰਦਰ ਸਿੰਘ ਉੱਪਲ ਹੁਣਾਂ ਨੂੰ, ਨੰਬਰ 530-218-2360 ਦੇ ਉੱਤੇ, 5302182360 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਜੇ ਕਰੋਨਾ ਵਾਇਰਸ ਦਾ ਡਾਟਾ ਅਪਡੇਟ ਕਰਦੇ ਜਾਈਏ, ਹੁਣ ਤੱਕ ਪੂਰੀ ਦੁਨੀਆ ਦੇ ਵਿੱਚ 2,83,048 ਲੋਕ ਕਰੋਨਾ ਵਾਇਰਸ ਤੋਂ ਪੀੜਤ ਹੈਗੇ ਆ। 1,34,603 ਮੌਤਾਂ ਜਿਹੜੀ ਪੂਰੀ ਦੁਨੀਆ ਦੇ ਵਿੱਚ ਕਰੋਨਾ ਵਾਇਰਸ ਦੀ ਭੇਂਟ ਚੜ੍ਹ ਗਈਆਂ ਅਤੇ 5,10,000 ਦੇ ਕਰੀਬ ਜਿਹੜੇ ਰਿਕਵਰ ਵੀ ਹੋਏ ਆ। ਸੋ ਮਤਲਬ ਇਹ ਆ ਵੀ ਹਰ ਚੌਥੇ ਪਿੱਛੇ ਇੱਕ ਜਣਾ ਜਿਹੜਾ ਆ ਉਹ ਆਲਰੇਡੀ ਰਿਕਵਰ ਹੋ ਚੁੱਕਾ ਹੈਗਾ ਆ। ਜੀ ਬਿਲਕੁਲ, 25% ਜਿਹੜੀ ਆ ਰਿਕਵਰੀ ਰੇਟ ਜਿਹੜੀ ਉਹ ਹੈਗੀ ਆ ਓਵਰਆਲ ਜੇ ਆਪਾਂ ਦੇਖਿਆ ਜਾਵੇ। ਅਤੇ ਨਾਲ ਦੇ ਨਾਲ ਜਿਹੜਾ ਇਹ ਵੀ ਆਪਾਂ ਜੇ ਦੇਖੀਏ ਅਤੇ ਓਵਰਆਲ ਜਿੰਨੇ ਕਲੋਜ਼ਡ ਕੇਸ ਆ ਉਹਨਾਂ ਦੇ ਵਿੱਚ ਤਕਰੀਬਨ 80% ਰਿਕਵਰੀ ਰੇਟ ਹੈਗੀ ਆ। ਸੋ ਇਹਦੇ ਵਿੱਚ ਹੋਰ ਵੀ ਜਿਹੜਾ ਬਿਹਤਰ ਕੰਮ ਹੈਗਾ ਆ। ਅਮਰੀਕਾ ਦੇ ਲਈ ਜਿਹੜਾ ਹਰਜੋਤ ਸਿੰਘ ਜੀ ਅੱਜ ਦਾ ਦਿਨ ਬਹੁਤ ਹੀ ਜਿਹੜਾ ਮਾੜਾ ਰਿਹਾ। ਹੁਣ ਤੱਕ ਕਿਸੇ ਵੀ ਮੁਲਕ ਦੇ ਵਿੱਚ ਸਭ ਤੋਂ ਵੱਧ ਮੌਤਾਂ ਦਾ ਆંકੜਾ ਜਿਹੜਾ ਆ ਉਸ ਦੇ ਵਿੱਚ ਇੱਕ ਵਾਰੀ ਫੇਰ ਅਮਰੀਕਾ ਕੱਲ੍ਹ ਵੀ ਜਿਹੜਾ ਉੱਤੇ ਸੀਗਾ, ਅਤੇ ਅੱਜ ਉਸ ਆંકੜੇ ਨੂੰ ਵੀ ਉਹਨਾਂ ਨੇ ਜਿਹੜਾ ਉਹ ਪਾਰ ਕੀਤਾ। ਤਕਰੀਬਨ 2500 ਮੌਤਾਂ, 2482 ਸ਼ਾਇਦ ਮੌਤਾਂ ਜਿਹੜੀਆਂ ਅੱਜ ਜਿਹੜੀਆਂ ਉਹ ਨੋਟ ਕੀਤੀਆਂ ਗਈਆਂ ਨੇ, ਅਤੇ 30,000 ਤੋਂ ਵੱਧ ਨਵੇਂ ਕੇਸ ਜਿਹੜੇ ਇਸ ਦੇ ਵਿੱਚ ਆਏ ਨੇ। ਸੋ ਇਹ ਇੱਕ ਵੱਡੀ ਸਮੱਸਿਆ ਜਿਹੜੀ ਹੈਗੀ ਆ ਉੱਧਰ। ਪਰ ਅੱਜ ਰਾਸ਼ਟਰਪਤੀ ਟਰੰਪ ਕਹਿ ਰਹੇ ਸੀ ਵੀ ਆਪਾਂ ਫਲੈਟ ਕਰਵ ਨੂੰ ਫਲੈਟ ਕਰ ਰਹੇ ਹਾਂ, ਪਰ ਇਹ ਮੌਤਾਂ ਦੇ ਆંકੜੇ ਤਾਂ ਕੁਛ ਹੋਰ ਹੀ ਜਿਹੜੀ ਆ ਉਹ ਜਿਹੜੀ ਤਸਵੀਰ ਆ ਉਹ ਪੇਸ਼ ਕਰ ਰਹੇ ਨੇ। ਆਈ ਥਿੰਕ ਉਹ ਕਾਲੇ ਨੇ ਅਮਰੀਕਾ ਨੂੰ ਜਿਹੜਾ ਆ ਜੀ ਉਹ ਰੀਓਪਨ ਕਰਨ ਦੇ ਕਰਕੇ, ਅਤੇ ਉਹਨਾਂ ਦੇ ਜਿਹੜੇ GOP ਵਾਲੇ ਰਿਪਬਲਿਕਨ ਆ ਉਹਨਾਂ ਨੇ ਤਾਂ ਅੱਜ ਮਿਸ਼ੀਗਨ ਦੇ ਵਿੱਚ ਜਿਹੜਾ ਪ੍ਰੋਟੈਸਟ ਵੀ ਕੀਤਾ। ਉਹਨਾਂ ਨੇ ਜਿਹੜੀ ਹੌਸਪੀਟਲ ਦੀ ਐਂਬੂਲੈਂਸ ਦਾ ਰਾਹ ਸੀਗਾ ਉਸ ਨੂੰ ਵੀ ਜਿਹੜਾ ਬਿਲਕੁਲ ਬਲੌਕ ਕਰਕੇ ਰੱਖਿਆ। ਆਪਣੇ ਕਹਿ ਲਓ ਵੀ ਸੜਕਾਂ ਦੇ ਉੱਤੇ ਉਹ ਉਤਰ ਆਏ ਸੀਗੇ। ਸੋ ਆਈ ਡੋਂਟ ਨੋ ਵੀ ਇਹ ਵੈਸੇ ਕਮਾਲ ਦੀ ਗੱਲ ਆ ਵੀ ਲੋਕਾਂ ਦੇ ਕਿਹੜੀ ਜਿਹੜੀ ਮਨੋਦਸ਼ਾ ਇਸ ਟਾਈਮ ਹੈਗੀ ਆ। ਨੋ ਡਾਊਟ ਸਾਰੇ ਜਾਣੇ ਤੰਗ ਨੇ, ਪਰੇਸ਼ਾਨ ਨੇ, ਪਰ ਤੁਸੀਂ ਆਰਮਡ ਹੋ ਕੇ ਅਤੇ ਤੁਸੀਂ ਉੱਥੇ ਜਾ ਕੇ ਸੜਕਾਂ ਦੇ ਉੱਤੇ ਜਾ ਕੇ ਸਾਰਾ ਕੁਝ ਬਲੌਕ ਕਰ ਰਹੇ ਹੋ, ਉਹਦੇ ਨਾਲ ਵੀ ਤੁਹਾਨੂੰ ਜਿਹੜਾ ਉਸ ਦੇ ਵਿੱਚ ਕੀ ਮਿਲ ਜਾਣਾ ਹੈਗਾ ਜੀ। ਸੋ ਟੋਟਲ USA ਦੇ ਵਿੱਚ 6,44,099 ਕੇਸ ਹੋ ਚੁੱਕੇ ਅਤੇ 28,529 ਹੁਣ ਤੱਕ ਜਿਹੜੀਆਂ ਮੌਤਾਂ ਹੋ ਚੁੱਕੀਆਂ ਹੈਗੀਆਂ। ਨਿਊਯਾਰਕ ਸਭ ਤੋਂ ਜ਼ਿਆਦਾ ਜਿਹੜਾ ਨਿਊਯਾਰਕ ਸਟੇਟ 'ਚ ਅਸਰ ਹੋਇਆ, ਹੁਣ ਤੱਕ 2,15,000 ਦੇ ਕਰੀਬ ਉੱਥੇ ਕੇਸ ਹੋ ਚੁੱਕੇ ਆ ਅਤੇ 11,600 ਦੇ ਕਰੀਬ ਮੌਤਾਂ ਹੋ ਚੁੱਕੀਆਂ। ਦੂਜੇ ਨੰਬਰ 'ਤੇ ਨਿਊ ਜਰਸੀ ਆ, ਤੀਜੇ 'ਤੇ ਮਿਸ਼ੀਗਨ, ਚੌਥੇ 'ਤੇ ਮੈਸੇਚਿਊਸਟਸ, ਪੰਜਵੇਂ 'ਤੇ ਲੂਜ਼ੀਆਨਾ, ਅਤੇ ਫਿਰ ਇਲੀਨਾਇਸ, ਕਨੈਟੀਕਟ, ਫਿਰ ਕੈਲੀਫੋਰਨੀਆ। ਇਹ ਜਿਹੜੀ ਡੈਥ ਵਾਈਜ਼ ਮੈਂ ਦੱਸ ਰਿਹਾ ਹੈਗਾ ਆ। ਸੋ ਸਾਰੀਆਂ ਸਟੇਟਾਂ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਅਸਰ ਪਿਆ। ਫੋਰਚੂਨੇਟਲੀ ਜਿਹੜੀ ਵਿਸਕੌਨਸਨ ਸਟੇਟ ਹੈਗੀ ਆ, ਵਿਸ਼ਿੰਗਟਨ ਸਟੇਟ ਆ, ਉਹ ਕਾਫੀ ਥੱਲੇ ਦੇ ਨੰਬਰ 'ਤੇ ਆ, ਜਿੱਥੇ ਸਭ ਤੋਂ ਪਹਿਲਾਂ ਜਿਹੜੇ ਕੇਸ ਹੋਏ ਸੀ। ਉੱਥੇ ਹੁਣ ਤੱਕ 10,910 ਲੋਕ ਜਿਹੜੇ ਪ੍ਰਭਾਵਿਤ ਆ ਅਤੇ 567 ਲੋਕਾਂ ਦੀ ਜਿਹੜੀ ਉੱਥੇ ਮੌਤ ਹੋਈ ਹੈਗੀ ਆ। ਜੀ ਬਿਲਕੁਲ। ਟੈਕਸਸ ਤੋਂ ਜਿਹੜੀ ਖਬਰ ਆ ਰਹੀ ਹੈ ਹਰਜੋਤ ਸਿੰਘ ਜੀ, ਟੈਕਸਸ ਦੇ ਅਟਾਰਨੀ ਜਨਰਲ ਜਿਹੜੇ ਕਲੈਨ ਪੈਕਸਟਨ ਜਿਹੜੇ ਹੈਗੇ ਆ,
ਉਹਨਾਂ ਨੇ ਜਿਹੜਾ ਉਹ ਆਖਿਆ ਸੀਗਾ ਵੀ ਜਿਹੜੇ ਵੋਟਰ ਡਰਦੇ ਨੇ ਵੀ ਉਹ ਵਾਇਰਸ ਕਿਤੇ ਕੈਚ ਨਾ ਕਰ ਜਾਣ, ਉਹ ਕੁਆਲੀਫਾਈ ਕਰਨਗੇ ਵੋਟ ਬਾਏ ਮੇਲ। ਅਤੇ ਇਸ ਨੂੰ ਜਿਹੜਾ ਆ ਇੱਕ ਸਟੇਟ ਜੱਜ ਆ ਉਹਨਾਂ ਨੇ ਵੀ ਜਿਹੜਾ ਆ ਉਸ ਦੇ ਉੱਤੇ ਹਰੀ ਝੰਡੀ ਜਿਹੜੀ ਆ ਮੋਹਰ ਆ ਉਸ ਨੂੰ ਲਾ ਦਿੱਤੀ ਹੈਗੀ ਆ। ਸੋ ਸਟੇਟ ਜੱਜ ਨੇ ਜਿਹੜਾ ਉਹ ਆਖਿਆ ਆਲ ਵੋਟਰਸ ਇਨ ਟੈਕਸਸ ਜਿਹੜੇ ਡਰ ਜਿਨ੍ਹਾਂ ਨੂੰ ਹੈਗਾ ਵੀ ਉਹ ਕੋਵਿਡ-19 ਕੰਟਰੈਕਟ ਕਰ ਸਕਦੇ ਨੇ ਇਨ ਪਰਸਨ ਵੋਟਿੰਗ ਦੇ ਵਿੱਚ, ਉਹਨਾਂ ਨੂੰ ਵੋਟ ਬਾਏ ਮੇਲ ਦੀ ਜਿਹੜੀ ਆ ਉਹ ਸੁਵਿਧਾ ਜਿਹੜੀ ਉਹ ਦਿੱਤੀ ਜਾਊਗੀ। ਵਿਸਕੌਨਸਨ ਦੇ ਵਿੱਚ ਜਿੱਦਾਂ ਹੋਇਆ ਸੀਗਾ ਉਸ ਤੋਂ ਬਾਅਦ ਦੇ ਵਿੱਚ ਆਈ ਥਿੰਕ ਇਹਨਾਂ ਨੇ ਜਿਹੜਾ ਸਮੇਂ ਸਿਰ ਜਿਹੜਾ ਉਹ ਫੈਸਲਾ ਆ ਉਹ ਲੈ ਲਿਆ ਹੈਗਾ ਆ। ਸਟੇਟ ਡਿਸਟ੍ਰਿਕਟ ਜੱਜ ਟਿਮ ਸੁਲਕ ਜਿਹੜੇ ਨੇ ਉਹਨਾਂ ਨੇ ਟਰੈਵਿਸ ਕਾਊਂਟੀ ਦੀ ਜਿਹੜੀ ਇਸ ਅਦਾਲਤ ਦੇ ਵਿੱਚ ਇਹ ਜਿਹੜਾ ਫੈਸਲਾ ਉਹ ਸੁਣਾਇਆ ਸੀਗਾ। ਜੀ ਬਿਲਕੁਲ। ਨਿਊਯਾਰਕ ਦੇ ਜਿਹੜੇ ਗਵਰਨਰ ਹੈਗੇ ਮਾਰੀਓ ਕੋਮੋ, ਉਹਨਾਂ ਨੇ ਇਹ ਕਿਹਾ ਵੀ ਹੁਣ ਅਸੀਂ ਸਾਰੀਆਂ ਕੈਟਾਗਰੀਜ਼ ਜਿਹੜੀਆਂ ਆ ਫਰਟੈਲਿਟੀਜ਼ ਦੀਆਂ ਉਹਨਾਂ ਨੂੰ ਜਿਹੜਾ ਆ ਕਾਊਂਟ ਕਰਨਾ ਸ਼ੁਰੂ ਕਰ ਦਿੱਤਾ ਹੈਗਾ ਆ, ਕਿਉਂਕਿ CDC ਨੇ ਨਵੀਆਂ ਗਾਈਡਲਾਈਨਸ ਦਿੱਤੀਆਂ ਹੈਗੀਆਂ ਆ। ਉਹਨਾਂ ਲੋਕਾਂ ਨੂੰ ਵੀ ਕਹਿੰਦੇ ਕਾਊਂਟ ਕੀਤਾ ਜਾਵੇ ਜਿਨ੍ਹਾਂ ਦੀ ਮੌਤ ਹੋਈ ਆ ਜਿਹੜੇ ਹਸਪੀਟਲ 'ਚ ਨਹੀਂ ਵੀ ਸੀ, ਚਾਹੇ ਉਹ ਸੀਨੀਅਰ ਸਿਟੀਜ਼ਨ ਜਾਂ ਜਿਹੜੇ ਸੈਂਟਰ ਹੁੰਦੇ ਹੈਗੇ ਆ ਜਾਂ ਆਪਣੇ ਘਰ ਦੇ ਵਿੱਚ ਮੌਤ ਹੋਈ ਹੈਗੀ ਆ ਉਹਨਾਂ ਦੀ ਕਰੋਨਾ ਦੇ ਨਾਲ ਰਿਲੇਟਡ ਕਰਕੇ। ਇਸੇ ਕਰਕੇ ਜਿਹੜੇ ਆ ਪਿਛਲੇ 2 ਦਿਨਾਂ ਦੇ ਵਿੱਚ ਅੱਜ ਅਤੇ ਕੱਲ੍ਹ ਜਿਹੜੇ ਆ ਨਿਊਯਾਰਕ 'ਚ ਕਾਫੀ ਵੱਡੀ ਗਿਣਤੀ ਜਿਹੜੀ ਕਾਊਂਟ ਹੋਈ ਆ। ਹੁਣ ਅੱਜ ਪਿਛਲੇ 24 ਘੰਟਿਆਂ ਦੇ ਵਿੱਚ ਟੋਟਲ ਜਿਹੜੇ ਕੇਸ ਹੈਗੇ ਆ 30,206 ਹੋਏ ਆ ਅਤੇ 2,482 ਲੋਕਾਂ ਦੀ ਜਿਹੜੀ ਮੌਤ USA 'ਚ ਹੋਈ ਹੈਗੀ ਆ ਜੀ। ਅਤੇ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਇੱਕ ਜਿਹੜੀ ਰਿਪੋਰਟ ਸਾਹਮਣੇ ਆਈ ਹੈ, ਕਹਿੰਦੇ ਟਰੰਪ ਐਡਮਿਨਿਸਟ੍ਰੇਸ਼ਨ ਨੇ ਜਿਹੜਾ ਇੱਕ ਥਰਡ ਪਾਰਟੀ ਵੈਂਡਰਸ ਆ ਉਹਨਾਂ ਨੂੰ ਕੰਟਰੈਕਟ ਦਿੱਤੇ ਆ ਬਲਕ ਦੇ ਵਿੱਚ N95 ਰੈਸਪੀਰੇਟਰ ਮਾਸਕ ਆ ਉਹ ਖਰੀਦਣ ਦੇ ਲਈ, ਅਤੇ ਕਹਿੰਦੇ ਉਹ 8 ਗੁਣਾ ਵੱਧ ਕੀਮਤ ਜਿਹੜੀ ਇਸ ਟਾਈਮ ਪੇ ਕਰ ਰਹੇ ਨੇ। ਜੇ ਜਨਵਰੀ ਜਾਂ ਫੈਬਰੀ ਦੇ ਵਿੱਚ ਪਹਿਲੋਂ ਖਰੀਦੇ ਹੁੰਦੇ ਤਾਂ ਇਹ ਨੌਬਤ ਜਿਹੜੀ ਉਹ ਨਹੀਂ ਸੀ ਆਉਣੀ। ਜਨਵਰੀ ਦੇ ਵਿੱਚ ਇਸ ਨੂੰ ਮਹਾਂਮਾਰੀ ਘੋਸ਼ਿਤ ਕੀਤਾ ਗਿਆ, ਫਰਵਰੀ ਦੇ ਮਹੀਨੇ ਦੇ ਵਿੱਚ ਹੱਥ ਦੇ ਉੱਤੇ ਹੱਥ ਧਰ ਕੇ ਬੈਠੇ ਰਹੇ, ਇਸ ਨੂੰ ਹੋਕਸ ਦਾ ਨਾਮ ਦਿੱਤਾ ਗਿਆ। ਇਸ ਨੂੰ ਇੰਪੀਚਮੈਂਟ ਕਰਨ ਦਾ ਇੱਕ ਹੋਰ ਨਵਾਂ ਤਰੀਕਾ ਜਿਹੜਾ ਉਹ ਆਖਿਆ ਗਿਆ। ਸਭ ਕੁਝ ਠੀਕ ਆ, ਇੱਕ ਹੀ ਜਣਾ ਬਿਮਾਰ ਆ, ਇੱਦਾਂ ਦੀਆਂ ਚਰਚਾਵਾਂ ਤੋਂ ਬਾਅਦ ਦੇ ਵਿੱਚ ਨੈਸ਼ਨਲ ਐਮਰਜੈਂਸੀ, ਅਤੇ ਅੱਜ ਜਿਹੜੇ ਤਕਰੀਬਨ 30,000 ਅਮਰੀਕੀ ਲੋਕ ਜਿਹੜੇ ਆ ਉਹ ਮਰ ਚੁੱਕੇ ਹੋਏ ਨੇ ਇਹ ਜਿਹੜੀਆਂ ਲਾਪਰਵਾਹੀਆਂ ਦੇ ਕਰਕੇ। ਅਤੇ ਸੋ ਇਹ ਚੀਜ਼ ਇਸ ਟਾਈਮ ਸਾਹਮਣੇ ਹੈਗੀ ਆ। ਸੋ ਕਾਫੀ ਜਿਹੜੀ ਇੱਕ ਰਾਸ਼ਟਰਪਤੀ ਟਰੰਪ ਨੇ WHO ਦੇ ਉੱਤੇ ਨਜ਼ਲਾ ਤਾਂ ਆਪਣਾ ਜਿਹੜਾ ਉਹ ਜ਼ਰੂਰ ਝਾੜਿਆ ਹੈਗਾ ਆ, ਪਰ ਕਿਤੇ ਨਾ ਕਿਤੇ ਇਹਨਾਂ ਨੂੰ ਖੁਦ ਦੇ ਵੀ ਪੀੜ੍ਹੀ ਥੱਲੇ ਜਿਹੜਾ ਸੋਟਾ ਹੈ ਉਹ ਵੀ ਜ਼ਰੂਰ ਮਾਰਨਾ ਜਿਹੜਾ ਉਹ ਜ਼ਰੂਰ ਚਾਹੀਦਾ ਆ ਵੀ ਕਿਤੇ ਨਾ ਕਿਤੇ ਕੁਤਾਹੀਆਂ ਜਿਹੜੀਆਂ ਇਸ ਪਾਸੋਂ ਵੀ ਹੋਈਆਂ ਨੇ। ਸਾਰਿਆਂ ਨੂੰ ਜਿਹੜਾ ਇੱਕੋ ਰਸਤੇ ਦੇ ਨਾਲ ਨਹੀਂ ਜਿਹੜਾ ਉਹ ਬੰਨਿਆ ਜਾ ਸਕਦਾ। ਉਹਦੀ ਜਿਹੜੀ ਹਰਜੋਤ ਸਿੰਘ WHO ਦੀ ਜਿਹੜੀ ਫੰਡਿੰਗ ਦੀ ਕਟੌਤੀ ਹੋਈ ਆ ਉਸ ਦੇ ਉੱਤੇ ਕਾਫੀ ਜਿਹੜੇ ਅੰਤਰਰਾਸ਼ਟਰੀ ਲੀਡਰਸ ਆ ਉਹਨਾਂ ਨੇ ਵੀ ਜਿਹੜਾ ਇਤਰਾਜ਼ ਇੱਕ ਹਿਸਾਬ ਦੇ ਨਾਲ ਜਿਹੜਾ ਉਹ ਜਤਾਇਆ ਹੈਗਾ ਆ। ਉੱਦਾਂ 15% ਓਵਰਆਲ WHO ਦੇ ਬਜਟ ਦੇ ਵਿੱਚ ਅਮਰੀਕਾ ਜਿਹੜਾ ਉਹ ਯੋਗਦਾਨ ਪੂਰਾ ਪਾਉਂਦਾ ਹੈਗਾ ਆ। ਜੀ, ਜਿਹੜੀ ਗੱਲ ਪ੍ਰੈਜ਼ੀਡੈਂਟ ਡੋਨਲਡ ਟਰੰਪ ਕਰ ਰਹੇ ਆ ਵੀ ਹੋ ਸਕਦਾ ਮਈ ਪਹਿਲੀ ਤੱਕ ਜਿਹੜੇ ਆ ਕਾਫੀ ਸਟੇਟਾਂ ਜਿਹੜੀਆਂ ਆ ਓਪਨ ਹੋ ਜਾਣ, ਉਹਨੂੰ ਦੇਖਦੇ ਹੋਏ ਜਿਹੜੇ USA ਦੇ ਵਿੱਚ 2 ਬਹੁਤ ਵੱਡੇ ਸ਼ਹਿਰ ਆ, ਇੱਕ ਨਿਊਯਾਰਕ, ਇੱਕ ਲਾਸ ਐਂਜਲਸ। ਸੋ ਲਾਸ ਐਂਜਲਸ ਦੇ ਜਿਹੜੇ ਮੇਅਰ ਹੈਗੇ ਆ ਐਰਿਕ ਗਰਸੈਟੀ, ਉਹਨਾਂ ਨੇ ਇਹ ਕਿਹਾ ਆ ਵੀ ਈਵਨ ਦੋ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਕੋਨਮੀ ਦੀ ਵਜ੍ਹਾ ਕਰਕੇ ਜਿਹੜਾ ਸ਼ਹਿਰ ਆ ਜਿਹੜਾ ਕਾਉਂਟੀ ਆ ਲਾਸ ਐਂਜਲਸ ਦੀ ਉਹਨੂੰ ਓਪਨ ਕਰਾਂਗੇ, ਪਰ ਕਹਿੰਦੇ ਵੀ ਮੈਨੂੰ ਲੱਗਦਾ ਨਹੀਂ ਸਾਲ 2021 ਤੱਕ ਜਿੰਨੀਆਂ ਵੀ ਜਿਹੜੀਆਂ ਵੱਡੇ ਕੌਂਸਰਟਸ ਹੁੰਦੇ ਹੈਗੇ ਆ, ਵੱਡੀਆਂ ਗੇਮਾਂ ਸਪੋਰਟਿੰਗ ਗੇਮਸ ਹੁੰਦੀਆਂ ਜਾਂ ਈਵੈਂਟਸ ਉਹ ਹੋਣਗੀਆਂ। ਸੋ ਲੱਗਦਾ ਕਹਿੰਦੇ ਵੀ ਇਹ 7-8 ਮਹੀਨੇ ਜਾਂ ਈਵਨ ਸਾਲ ਵੀ ਲੱਗ ਸਕਦਾ ਜਦੋਂ ਜਿਹੜੀ ਵੱਡੀ ਗਿਣਤੀ 'ਚ ਲੋਕ ਜਿੱਥੇ ਇਕੱਠੇ ਹੁੰਦੇ। ਕਹਿੰਦੇ ਵੀ ਮੈਂ ਨਹੀਂ ਚਾਹੁੰਦਾ ਵੀ ਕੋਈ ਜਿੱਥੇ 10,000 ਦਾ 20,000 ਦਾ ਜਾਂ 50,000 ਲੋਕਾਂ ਦਾ ਇੱਕ ਜਗ੍ਹਾ ਦੇ ਉੱਤੇ ਇਕੱਠ ਹੋਵੇ ਅਤੇ ਇਹ ਟੋਟਲੀ ਫਿਰ ਇਹ ਆਪੋਜ਼ਿਟ ਹੋਊਗਾ ਸੋਸ਼ਲ ਡਿਸਟੈਂਸਿੰਗ ਦੇ। ਸੋ ਇਹਦੇ ਨਾਲ ਫਿਰ ਜਿਹੜੇ ਚਾਂਸ ਹੋ ਸਕਦੇ ਆ। ਸੋ ਜਿਹੜੀਆਂ ਵੱਡੀਆਂ ਈਵੈਂਟਸ ਆ ਉਹ ਮੈਨੂੰ ਨਹੀਂ ਲੱਗਦਾ ਆਉਣ ਵਾਲੇ ਕਾਫੀ ਮਹੀਨਿਆਂ ਦੇ ਵਿੱਚ ਹੋਣਗੀਆਂ। ਲੱਗਦਾ ਇਸ ਸਾਲ ਦੇ ਵਿੱਚ ਤਾਂ ਉਹਨਾਂ ਤੋਂ ਬਗੈਰ ਹੀ ਲੋਕਾਂ ਨੂੰ ਜਿਹੜੀਆਂ ਸਪੋਰਟਸ ਅਤੇ ਜਿਹੜੇ ਕੌਂਸਰਟਸ ਵਗੈਰਾ ਉਹਨਾਂ ਤੋਂ ਬਗੈਰ ਹੀ ਗੁਜ਼ਾਰਾ ਕਰਨਾ ਪਵੇਗਾ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਰਾਸ਼ਟਰਪਤੀ ਟਰੰਪ ਨੇ HHS ਦੇ ਲਈ ਆਪਣਾ ਇੱਕ ਲਾਇਲਿਸਟ ਮਾਈਕਲ ਕਪੂਟੋ ਜਿਹੜਾ ਆ ਉਸ ਨੂੰ ਹੁਣ ਐਜ਼ ਅ ਸਪੋਕਸਪਰਸਨ ਨਿਯੁਕਤ ਕੀਤਾ ਆ। ਉਹਨਾਂ ਨੇ ਜਿਹੜੇ ਐਲੈਕਸ ਹਜ਼ਾਰ ਆ ਉਹਨਾਂ ਨੂੰ ਸਾਈਡਲਾਈਨ ਕਰਦੇ ਹੋਏ ਇਸ ਨੂੰ ਉਹਨਾਂ ਦੇ ਉੱਤੋਂ ਇੱਕ ਹਿਸਾਬ ਦੇ ਨਾਲ ਇਸ ਲਈ ਲਾਇਆ ਵੀ ਉਹ ਆਪਣਾ ਜਿਹੜਾ ਮੈਸੇਜ ਆ ਉਹ ਅਕਰੋਸ ਘੱਲਣਾ ਚਾਹੁੰਦੇ ਨੇ। ਅਤੇ ਆਈ ਥਿੰਕ ਇਹ ਪੂਰੀਆਂ ਤਿਆਰੀਆਂ ਇਸ ਟਾਈਮ ਇਹਨਾਂ ਸਾਰੇ ਹੀ ਜਿਹੜੇ ਕੀਤੇ ਜਾ ਰਹੇ ਉਹ ਤੋਂ ਇਹੀ ਲੱਗ ਰਿਹਾ ਵੀ ਇਹਨਾਂ ਨੇ ਜਲਦ ਹੀ ਅਮਰੀਕਾ ਨੂੰ ਖੋਲ੍ਹਣ ਦੇ ਜਿਹੜੇ ਆਦੇਸ਼ ਆ ਉਹ ਦੇ ਦੇਣੇ ਆ।
ਹੁਣ ਆਪਾਂ ਇਹੀ ਉਮੀਦ ਕਰੀਏ ਵੀ ਭਾਈ ਜਿਹੜੇ ਲੋਕ ਆ ਕਿਤੇ ਨਾ ਕਿਤੇ ਇੱਕ ਦੂਜੇ ਤੋਂ ਜਿਹੜੀ ਉਹ 6 ਫੁੱਟ ਵਾਲੀ ਦੂਰੀ ਬਣਾ ਕੇ ਰੱਖਣ ਵਾਲਾ ਤੇ ਉਹ ਸਾਰਾ ਕੁਝ ਕਰਨ, ਕਿਉਂਕਿ ਹੁਣ ਜਿੱਦਾਂ ਦਾ ਅਗਾਂਹ ਆਪਣਾ ਲੀਡਰ ਆ ਉੱਦਾਂ ਦੀਆਂ ਗੱਲਾਂ ਜਿਹੜੀਆਂ ਫਿਰ ਉੱਦਾਂ ਦੀਆਂ ਹੀ ਜਿਹੜੀਆਂ ਹੋਣੀਆਂ ਹੈਗੀਆਂ ਆ। ਸੋ ਇਹ ਹੁਣ ਧਿਆਨ ਰੱਖਣ ਦੀ ਜ਼ਰੂਰਤ ਆ ਵੀ ਕਿਤੇ ਦੂਜੀ ਵੇਵ ਜਿਹੜੀ ਉਹ ਨਾ ਆਵੇ। ਨਿਊਯਾਰਕ ਟਾਈਮਜ਼ ਨੇ ਹਰਜੋਤ ਸਿੰਘ ਜੀ ਹੁਣੇ ਇੱਕ ਜਿਹੜੀ ਖਬਰ ਦੱਸੀ ਆ ਵੀ ਨਿਊ ਜਰਸੀ ਦੇ ਇੱਕ ਨਰਸਿੰਗ ਹੋਮ ਦੇ ਵਿੱਚੋਂ 17 ਲਾਸ਼ਾਂ ਕੱਢੀਆਂ ਨੇ। ਉਹਨੇ ਇੱਕੋ ਹੀ ਨਰਸਿੰਗ ਹੋਮ ਦੇ ਵਿੱਚੋਂ ਜਿਹੜੀਆਂ ਆ 17 ਬੋਡੀਜ਼ ਜਿਹੜੀਆਂ ਇੱਕ ਸਮਾਲ ਮੋਰਗ ਦੇ ਵਿੱਚ ਜਿਹੜੀ ਉੱਥੇ ਉਹਨਾਂ ਨੇ ਕੱਢੀਆਂ ਆ। ਸੋ ਮੋਰਗ ਦੇ ਵਿੱਚ ਕਹਿੰਦੇ ਸਿਰਫ 4 ਬੋਡੀਜ਼ ਰੱਖਣ ਦਾ ਇੰਤਜ਼ਾਮ ਸੀਗਾ, ਪਰ ਉਹਨਾਂ ਨੇ ਜਿਹੜੀਆਂ ਆ ਆਲਰੇਡੀ 17 ਬੋਡੀਜ਼ ਇਕੱਠੀਆਂ ਰੱਖੀਆਂ ਸੀ, ਅਤੇ ਆਲਰੇਡੀ ਉਸ ਮੋਰਗ ਦੇ ਜ਼ਰੀਏ 68 ਲਾਸ਼ਾਂ ਜਿਹੜੀਆਂ ਆ ਉਹ ਕਾਊਂਟੀ ਤੱਕ ਜਿਹੜੀਆਂ ਆ ਉਹ ਪਹੁੰਚੀਆਂ ਹੋਈਆਂ ਨੇ, ਜਿਨ੍ਹਾਂ ਦੇ ਵਿੱਚੋਂ 2 ਨਰਸਿਸ ਵੀ ਸੀਗੀਆਂ। ਅਗਲੀ ਖਬਰ ਵੱਲ ਚੱਲੀਏ, ਜਿਹੜੀ ਇਕੋਨਮੀ ਨੂੰ ਓਪਨ ਨੂੰ ਲੈ ਕੇ ਜਿਹੜੀ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਇੱਕ ਕਾਫੀ ਵੱਡੀ ਟੀਮ ਜਿਹੜੀ ਤਿਆਰ ਕੀਤੀ ਹੈਗੀ ਆ, ਜਿਹਦੇ ਵਿੱਚ ਹਰ ਇੱਕ ਇੰਡਸਟਰੀ ਤੋਂ ਉਹਨਾਂ ਨੇ ਬੰਦੇ ਐਡ ਕੀਤੇ ਆ। ਸੁੰਦਰ ਪਿਚਾਈ ਜਿਹੜੇ ਆ ਉਹ ਗੂਗਲ ਤੋਂ, ਸਤਿਆ ਨਡੇਲਾ ਜਿਹੜੇ ਆ ਉਹ ਮਾਈਕਰੋਸਾਫਟ ਤੋਂ ਉਹਨਾਂ ਨੂੰ ਲਿਆ ਗਿਆ ਹੈਗਾ ਆ। ਕਹਿੰਦੇ ਭਈ 95% ਰਾਈਟ ਨਾਓ ਜਿਹੜੀ 330 ਮਿਲੀਅਨ USA ਦੀ ਪੋਪੂਲੇਸ਼ਨ ਆ ਉਹ ਸਟੇ ਐਟ ਹੋਮ ਆਰਡਰ ਦੇ ਵਿੱਚ ਆ। ਨੈਸ਼ਨਲ ਐਮਰਜੈਂਸੀ ਇਨ ਪਲੇਸ ਹੈਗੀ ਆ। 16 ਮਿਲੀਅਨ ਲੋਕ ਅੱਜ ਤੱਕ ਆਲਰੇਡੀ ਜਿਹੜੀ ਆ ਅਨਪਲਾਇਮੈਂਟ ਫਾਈਲ ਕਰ ਚੁੱਕੇ ਹੈਗੇ ਆ। ਸੋ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ 200 ਦੇ ਕਰੀਬ ਕਹਿੰਦੇ ਟੌਪ ਅਮਰੀਕਨ ਲੀਡਰਸ, ਜਿਸ ਤਰ੍ਹਾਂ ਮੈਂ ਕੁਛ ਦੇ ਨਾਮ ਪਹਿਲਾਂ ਦੱਸੇ ਹੈਗੇ ਆ, ਉਹਨਾਂ 'ਚ ਹੋਰ ਵੀ ਜਿਹੜੇ IBM ਦੇ ਅਰਵਿੰਦ ਕ੍ਰਿਸ਼ਨਾ, ਮਾਈਕਰੋਨ ਦੇ ਸੰਜੇ ਮਹਿਰੋਤਰਾ, ਇਸੇ ਤਰ੍ਹਾਂ ਟੈਸਲਾ ਦੇ CEO, ਐਪਲ ਦੇ ਟਿਮ ਕੁੱਕ, ਔਰੇਕਲ ਦੇ ਲੈਰੀ ਐਲੀਸਨ, ਫੇਸਬੁੱਕ ਦੇ ਮਾਰਕ ਜ਼ਕਰਬਰਗ ਵੀ, ਇੱਕ ਜਿਹੜੇ ਮਾਸਟਰ ਕਾਰਡ ਦੇ ਜਿਹੜੇ ਅਜੇ ਸਿੰਘ ਬੰਗਾ। ਸੋ ਕਾਫੀ ਵੱਡੀ ਟੀਮ ਜਿਹੜੀ ਉਹਨਾਂ ਨੇ ਇਹ ਤਿਆਰ ਕੀਤੀ ਆ। ਐਗਰੀਕਲਚਰ ਦੇ ਵਿੱਚ ਬੈਂਕਿੰਗ, ਕੰਸਟਰਕਸ਼ਨ, ਲੇਬਰ, ਸਾਰੇ ਡਿਫੈਂਸ, ਐਨਰਜੀ, ਫਾਈਨੈਂਸ਼ੀਅਲ ਸਰਵਿਸਿਜ਼ ਤੋਂ, ਤਾਂ ਕਿ ਜਿਹੜੀ US ਦੀ ਇਕੋਨਮੀ ਆ ਉਸ ਨੂੰ ਜਲਦੀ ਤੋਂ ਜਲਦੀ ਰਿਵਾਈਵ ਕੀਤਾ ਜਾ ਸਕੇ। ਜੀ ਜੀ ਬਿਲਕੁਲ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਇਸ ਦੇ ਵਿੱਚ ਅੱਜ ਸਟਾਕ ਮਾਰਕੀਟ ਦੇ ਉੱਤੇ ਥੋੜ੍ਹਾ ਜਿਹਾ ਜਿਹੜਾ ਰੈੱਡ ਕਹਿ ਸਕਦੇ ਹਾਂ ਵੀ ਉਹ ਰੰਗ ਛਾਇਆ ਰਿਹਾ, ਵੀ ਨੈਗੇਟਿਵ ਦੇ ਵਿੱਚ ਗਈ ਹੈ। 445 ਪੁਆਇੰਟ ਜਿਹੜੀ ਅੱਜ ਸਟਾਕ ਮਾਰਕੀਟ ਆ ਉਹ ਡਿੱਗੀ ਆ। ਸੋ ਪਿਛਲੇ ਕੁਛ ਚਿਰ ਤੋਂ ਪਿਛਲੇ ਵੀਕ ਦੇ ਵਿੱਚ ਥੋੜ੍ਹਾ ਅਪਵਰਡ ਟਰੈਂਡ ਜਿਹੜਾ ਆਪਾਂ ਨੂੰ ਦੇਖਣ ਨੂੰ ਮਿਲਿਆ ਸੀਗਾ। ਕੱਲ੍ਹ ਵੀ ਥੋੜ੍ਹਾ ਉੱਤੇ ਨੂੰ ਗਿਆ ਸੀਗਾ ਮੰਡੇ। ਸੋ ਉਤਾਰ ਚੜਾਵ ਜਿਹੜਾ ਰੋਜ਼ਾਨਾ ਹੀ ਆਪਾਂ ਇੱਕ ਦਿਨ ਉੱਤੇ ਇੱਕ ਦਿਨ ਥੱਲੇ ਜਿਹੜਾ ਆ ਇਸ ਦੇ ਵਿੱਚ ਦੇਖ ਰਹੇ ਹਾਂ। ਸੋ ਇੱਕ ਟਾਈਮ ਦੇ ਉੱਤੇ 20,000 ਦੇ ਤਕਰੀਬਨ ਪੁਆਇੰਟ ਜਿਹੜੇ ਡਾਓ ਜੋਨਸ ਦੇ ਉੱਥੇ ਤੱਕ ਡਿੱਗ ਕੇ ਆ ਗਈ ਸੀ, ਪਰ ਹੁਣ ਥੋੜ੍ਹਾ ਜਿਹਾ ਪਿਛਲੇ ਹਫ਼ਤੇ ਅਤੇ ਅੱਜ ਦੇ ਵਿੱਚ ਇਸ ਹਫ਼ਤੇ ਦੇ ਵਿੱਚ ਥੋੜ੍ਹਾ ਰਿਕਵਰ ਕਰਕੇ ਇਹਨੇ 23,500 ਦੇ ਉੱਤੇ ਜਿਹੜੀ ਇਸ ਟਾਈਮ ਚੱਲ ਰਹੀ ਆ। ਪਰ ਪਿਛਲੇ 52 ਹਫ਼ਤਿਆਂ ਦੇ ਮੁਕਾਬਲੇ ਦੇਖਿਆ ਜਾਵੇ ਅਤੇ ਟੌਪ ਤੋਂ ਜਿਹੜੀ ਤਕਰੀਬਨ 17.5% ਜਿਹੜੀ ਮਾਰਕੀਟ ਆ ਉਹ ਪਿਛਲੇ 52 ਹਫ਼ਤਿਆਂ ਦੇ ਵਿੱਚ ਇੱਕ ਸਾਲ ਦੇ ਵਿੱਚ ਉੱਥੇ ਥੱਲੇ ਆਈ ਹੋਈ ਆ। ਜੀ ਸੋ ਅਗਲੀ ਖਬਰ ਜਿਹੜੀ ਹੈਗੀ ਆ ਉਹ ਪ੍ਰੈਜ਼ੀਡੈਂਟ ਟਰੰਪ ਨੇ ਅੱਜ ਅਨਾਊਂਸ ਕੀਤਾ ਹੈ ਵੀ ਉਹ ਆਪਣੇ ਜਿਹੜੇ ਗੁਆਂਢੀ ਮੁਲਕ ਆ ਕੈਨੇਡਾ, ਉਹਨਾਂ ਦੇ ਉੱਤੇ ਜਿਹੜੀਆਂ ਆਉਣ ਜਾਣ ਦੀਆਂ ਬਾਰਡਰ ਤੋਂ ਰਿਸਟ੍ਰਿਕਸ਼ਨਸ ਲਾਈਆਂ ਗਈਆਂ ਆ, ਉਹਨਾਂ ਨੂੰ ਬਹੁਤ ਛੇਤੀ ਚੁੱਕਣ ਜਾ ਰਹੇ ਹੈਗੇ ਆ। ਕਹਿੰਦੇ ਇਹ ਵੀ ਹੋ ਸਕਦਾ ਵੀ ਦੋਨਾਂ ਮੁਲਕਾਂ ਦੇ ਵਿੱਚ ਮਿਊਚੁਅਲ ਜਿਹੜਾ ਆ ਕੌਨਸੈਂਟ ਨਾ ਹੋਵੇ। ਸੋ ਲੱਗਦਾ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਵੀ ਕੈਨੇਡਾ ਦੇ ਜਿਹੜੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਆ, ਉਹਨਾਂ ਨੇ ਤਾਂ ਕਿਹਾ ਸੀ ਵੀ ਹੋ ਸਕਦਾ ਕਈ ਮਹੀਨੇ ਵੀ ਜਿਹੜੇ ਲੱਗ ਜਾਣ ਨੋਰਮਲੇਸੀ ਆਉਂਦਿਆਂ ਨੂੰ, ਪਰ ਜਿਹੜਾ ਕਿਉਂਕਿ ਬਾਰਡਰਸ USA ਦੇ ਟੋਟਲੀ ਬੰਦ ਹੈਗੇ ਕੈਨੇਡਾ ਦੇ ਨਾਲ, ਐਕਸੈਪਟ ਜਿਹੜੇ ਆ ਜਿਹੜੇ ਟਰੱਕਰਸ ਆ ਉਹਨਾਂ ਨੂੰ ਸਮਾਨ ਲਿਜਾਣ ਦਿੱਤਾ ਜਾਂਦਾ ਹੈਗਾ। ਸੋ ਬਹੁਤ ਜਲਦੀ ਉਹਨਾਂ ਦੀ ਅੱਜ ਵਾਲੇ ਬਿਆਨ ਤੋਂ ਲੱਗਦਾ ਵੀ ਜਿਹੜਾ ਬਾਰਡਰਸ ਆ ਉਹ ਕੈਨੇਡਾ ਦੇ ਓਪਨ ਕਰ ਦੇਣਗੇ। ਜੀ ਨਿਊਯਾਰਕ ਦੇ ਗਵਰਨਰ ਐਂਡਰਿਊ ਕੁਮੋ ਨੇ ਅੱਜ ਕਹਿੰਦੇ ਸ਼ਾਇਦ ਕਹਿੰਦੇ ਜਲਦ ਹੀ ਐਗਜ਼ੀਕਿਊਟਿਵ ਆਰਡਰ ਜਿਹੜਾ ਉਹ ਸਾਈਨ ਕਰਨ ਜਾ ਰਹੇ ਆ, ਜਿਸ ਦੇ ਵਿੱਚ ਪੂਰੇ ਹੀ ਸੂਬੇ ਦੇ ਵਿੱਚ ਮੂੰਹ ਅਤੇ ਨੱਕ ਨੂੰ ਢੱਕਣ ਵਾਲਾ ਮਾਸਕ ਪਾਉਣਾ ਜਿਹੜਾ ਉਹ ਲਾਜ਼ਮੀ ਹੋਊਗਾ ਜਦੋਂ ਵੀ ਤੁਸੀਂ ਪਬਲਿਕ ਦੇ ਵਿੱਚ ਜਿਹੜੇ ਉਹ ਹੋਊਗੇ। ਸੋ ਇਹ ਜਿਹੜਾ ਕਿਤੇ ਨਾ ਕਿਤੇ ਹੈਗਾ, ਕਹਿੰਦੇ ਵੀ 3 ਦਿਨਾਂ ਦੇ ਨੋਟਿਸ ਇਸ ਤੋਂ ਪਹਿਲਾਂ ਜਿਹੜਾ ਉਹ ਸਾਰੇ ਨਿਊਯਾਰਕਰਸ ਨੂੰ ਦਿੱਤਾ ਜਾਊਗਾ, ਅਤੇ ਉਸ ਤੋਂ ਚੌਥੇ ਦਿਨ ਜਿਹੜਾ ਫਿਰ ਇਸ ਕਾਨੂੰਨ ਨੂੰ ਜਿਹੜਾ ਉਹ ਲਾਗੂ ਕੀਤਾ ਜਾ ਸਕਦਾ ਹੈਗਾ ਆ। ਸੋ ਕੱਲ੍ਹ ਵੀ ਜਿਹੜਾ ਹਰਜੋਤ ਸਿੰਘ ਜੀ 750 ਲੋਕਾਂ ਦੀਆਂ ਜਿਹੜੀਆਂ ਮੌਤਾਂ ਆ ਉਹ ਨਿਊਯਾਰਕ ਦੇ ਵਿੱਚ ਰਿਪੋਰਟ ਹੋਈਆਂ ਸੀਗੀਆਂ। ਅਗਲੀ ਖਬਰ ਜਿਹੜੀ ਆ ਸਾਡੀ ਸਟੇਟ ਕੈਲੀਫੋਰਨੀਆ ਤੋਂ ਆ ਰਹੀ ਹੈ। ਕੈਲੀਫੋਰਨੀਆ ਦੇ ਗਵਰਨਰ ਗੈਵਨ ਨਿਊਸਮ ਨੇ $125 ਮਿਲੀਅਨ ਦਾ ਇੱਕ ਫੰਡ ਜਿਹੜਾ ਕ੍ਰੀਏਟ ਕੀਤਾ ਹੈ, ਜਿਹੜਾ ਕਿ ਅਨਡਾਕੂਮੈਂਟਡ ਇਮੀਗ੍ਰੈਂਟਸ ਨੂੰ ਜਿਹੜਾ ਸਪੋਰਟ ਕਰੇਗਾ। ਕੈਲੀਫੋਰਨੀਆ USA ਦੀ ਇੱਕ ਅਜਿਹੀ ਸਟੇਟ ਆ ਜਿੱਥੇ 2 ਮਿਲੀਅਨ ਤੋਂ ਵੱਧ
ਅਨਡਾਕੂਮੈਂਟਡ ਜਿਹੜੇ ਇਮੀਗ੍ਰੈਂਟਸ ਆ ਉਹ ਰਹਿੰਦੇ ਹੈਗੇ ਆ। ਜਿਹੜਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ US ਕਾਂਗਰਸ ਤੇ ਸੈਨੇਟ ਨੇ $2.2 ਟ੍ਰਿਲੀਅਨ ਦਾ ਸਟਿਮੂਲਸ ਪੈਕੇਜ ਅਪਰੂਵ ਕੀਤਾ ਸੀ, ਉਹਦੇ ਵਿੱਚ ਕੋਈ ਜਿਹੜੇ ਅਨਡਾਕੂਮੈਂਟਡ ਲੋਕ ਆ ਉਹਨਾਂ ਲਈ ਕੁਛ ਨਹੀਂ ਸੀ, ਕਿਉਂਕਿ ਕਈ ਲੋਕਾਂ ਦੇ ਲਈ ਜਿਹੜਾ ਅਨਪਲਾਇਮੈਂਟ ਬੂਸਟ ਕਰਨ ਦੇ ਲਈ $600 ਪਰ ਵੀਕ ਇਨਕਲੂਡ ਕੀਤਾ ਸੀ। ਸੋ ਹੁਣ ਅਨਡਾਕੂਮੈਂਟਡ ਇਮੀਗ੍ਰੈਂਟਸ ਜਿਹੜੇ ਗੈਬਨ ਨਿਊਸਮ ਆ ਉਹਨਾਂ ਨੇ ਇਹ ਕਿਹਾ ਵੀ ਇਹ ਸਾਡੀ ਉਸ ਇੰਡਸਟਰੀ ਦੇ ਵਿੱਚ ਕੰਮ ਕਰਦੇ ਜਿੱਥੇ ਆਮ ਬੰਦੇ ਜਿਹੜੇ ਕੰਮ ਨਹੀਂ ਕਰਨੇ ਚਾਹੁੰਦੇ, ਖਾਸ ਕਰਕੇ ਰੈਸਟੋਰੈਂਟ, ਐਗਰੀਕਲਚਰ, ਕੰਸਟਰਕਸ਼ਨ ਦੇ ਵਿੱਚ। ਰੈਸਟੋਰੈਂਟ ਇੰਡਸਟਰੀ ਪੂਰੀ ਤਰ੍ਹਾਂ ਅੱਜ ਦੀ ਡੇਟ 'ਚ ਜਿਹੜੀ ਆ ਡੈੱਡ ਹੋਈ ਪਈ ਹੈਗੀ ਆ। ਐਗਰੀਕਲਚਰ ਅਤੇ ਕੰਸਟਰਕਸ਼ਨ ਵੀ ਕਾਫੀ ਜਿਹੜੀ ਖਲੋਤੀ ਹੋਈ ਹੈਗੀ, ਖੜੀ ਹੈਗੀ ਆ। ਸੋ ਉਹਨੂੰ ਦੇਖਦੇ ਹੋਏ ਕਹਿੰਦੇ ਵੀ 1.5 ਲੱਖ ਦੇ ਕਰੀਬ ਜਿਹੜੇ ਅਡਲਟ ਹੈਗੇ ਆ ਉਹਨਾਂ ਨੂੰ $500 ਈਚ ਜਿਹੜਾ ਇਹ ਕਰੋਨਾ ਵਾਇਰਸ ਆਊਟਬ੍ਰੇਕ ਲਈ ਪੈਕੇਜ ਦਿੱਤਾ ਜਾਊਗਾ। ਇਹ ਹੁਣ ਕਿੱਦਾਂ ਦਿੱਤਾ ਜਾਣਾ ਇਹਦੇ ਬਾਰੇ ਕੋਈ ਨਹੀਂ, ਇਹ ਅੱਜ ਉਹਨਾਂ ਨੇ ਅਨਾਊਂਸ ਕੀਤਾ ਹੈਗਾ। ਸੋ ਇਹਦੇ ਵਿੱਚ ਕਹਿੰਦੇ ਵੀ ਠੀਕ ਆ, ਕੁਛ ਕੁ ਮਨੀ ਜਿਹੜਾ ਟੈਕਸ ਪੇਅਰ ਦਾ ਮਨੀ ਆ ਅਤੇ ਕੁਛ ਕੁ ਜਿਹੜਾ ਉਹਨੀ ਚੈਰੀਟੇਬਲ ਕੰਟਰੀਬਿਊਸ਼ਨਸ ਵੀ ਜਿਹੜੀਆਂ ਇਕੱਠੀਆਂ ਕੀਤੀਆਂ ਹੈਗੀਆਂ। ਜੀ ਜੀ ਬਿਲਕੁਲ। 50 ਮਿਲੀਅਨ ਆਈ ਥਿੰਕ ਫਿਲੈਂਥਰੋਪਿਸਟ ਜਿਹੜੇ ਆ ਉਹਨਾਂ ਦੇ ਦੁਆਰਾ ਅਤੇ 75 ਮਿਲੀਅਨ ਜਿਹੜਾ ਸਰਕਾਰ ਦੇ ਦੁਆਰਾ ਜਿਹੜਾ ਇਸ ਦੇ ਵਿੱਚ ਲਾਇਆ ਜਾ ਰਿਹਾ ਹੈਗਾ ਆ। ਸੋ ਇਹ ਹਾਲ ਦੀ ਘੜੀ ਅਮਰੀਕਾ ਦੇ ਵਿੱਚ ਇੱਕੋ ਇੱਕ ਸੂਬਾ ਹੈ ਜਿਹਨੇ ਅਨਡਾਕੂਮੈਂਟਡ ਇਮੀਗਰੈਂਟਸ ਨੂੰ ਇਸ ਦੇ ਵਿੱਚ ਰਾਹਤ ਦੇਣ ਦੀ ਗੱਲ ਆਖੀ ਹੈ। 500 ਤੋਂ ਲੈ ਕੇ ਕਹਿੰਦੇ $1000 ਤੱਕ ਪਰ ਪਰਿਵਾਰ ਜਿਹੜਾ ਆ ਉਹ ਰਾਹਤ ਜਿਹੜੀ ਉਹ ਹੋ ਸਕਦੀ ਹੈਗੀ ਆ। ਅਤੇ ਕੈਲੀਫੋਰਨੀਆ ਕਹਿੰਦੇ ਵੀ ਇੱਦਾਂ ਦੀ ਸਟੇਟ ਆ ਜਿਹਦੇ ਵਿੱਚ ਜਿਹੜੇ ਕਈ ਇਲੀਗਲੀ ਲੋਕ ਵੀ ਰਹਿੰਦੇ ਉਹਨਾਂ ਨੂੰ ਹੈਲਥ ਇੰਸ਼ੋਰੈਂਸ ਦਿੱਤੀ ਗਈ ਸੀ, ਜਿਹੜੇ ਖਾਸ ਕਰਕੇ 25 ਸਾਲ ਤੋਂ ਯੰਗਰ ਸੀ, ਅਤੇ ਉਹਦਾ ਜਿਹੜਾ ਕਾਫੀ ਰੌਲਾ ਰੱਪਾ ਵੀ ਪਿਆ ਸੀ। ਜੀ ਉੱਧਰ ਜਿਹੜਾ ਹਰਜੋਤ ਸਿੰਘ ਜੀ ਸਮਾਲ ਬਿਜ਼ਨਸਿਸ ਦੇ ਲਈ ਜਿਹੜਾ ਲੋਨ ਵਾਲਾ ਪ੍ਰੋਗਰਾਮ ਆ ਉਹ ਕਹਿੰਦੇ ਟੋਟਲੀ ਫੇਲ ਹੁੰਦਾ ਜਾ ਰਿਹਾ ਆ। ਇੱਕ ਤਾਂ ਸ਼ਾਰਟੇਜ ਆਫ ਫੰਡਸ ਆ ਅਤੇ ਇੰਨੀਆਂ ਜ਼ਿਆਦਾ ਐਪਲੀਕੇਸ਼ਨਸ ਆ ਗਈਆਂ ਆ ਵੀ ਇਹ ਸਿਸਟਮ ਪੂਰੀ ਤਰ੍ਹਾਂ ਇੱਕ ਹਿਸਾਬ ਨਾਲ ਕੋਲੈਪਸ ਹੀ ਜਿਹੜਾ ਉਹ ਕਰ ਗਿਆ ਹੈ। ਬਹੁਤ ਘੱਟ ਜਿਹੜੇ ਬਿਜ਼ਨਸਿਸ ਹੈਗੇ ਆ ਉਹਨਾਂ ਨੂੰ ਮਿਲ ਰਹੇ ਨੇ, ਕਈਆਂ ਨੂੰ ਜਿਹੜੇ ਮਿਲੇ ਐਸੀ ਨਹੀਂ ਵੀ ਮਿਲੇ ਹੀ ਨਹੀਂ ਆ, ਬਿਲਕੁਲ ਮਿਲ ਰਹੇ ਨੇ, ਪਰ ਪ੍ਰੋਸੈਸਿੰਗ ਟਾਈਮਸ ਅਤੇ ਉਹ ਸਾਰਾ ਕੁਛ ਜਿਹੜਾ ਬਹੁਤ ਜ਼ਿਆਦਾ ਲੱਗ ਰਿਹਾ ਹੈਗਾ। ਅਤੇ ਜਿਹੜੇ ਬਹੁਤ ਹੀ ਜ਼ਿਆਦਾ ਲੋੜਵੰਦ ਹੈਗੇ ਆ ਉਹ ਕਈ ਜਿਹੜੇ ਇਸ ਤੋਂ ਵਾਂਝੇ ਹੀ ਉਹ ਰਹੀ ਜਾ ਰਹੇ ਨੇ। ਬਿਲਕੁਲ ਪੇਚੈਕ ਪ੍ਰੋਟੈਕਸ਼ਨ ਪਲਾਨ ਵਾਲਾ ਜਿਹੜਾ ਪ੍ਰੋਗਰਾਮ ਆ, ਮੈਂ ਆਪਣੀ ਉਦਾਹਰਨ ਦਿੰਦਾ ਵੀ ਵੈਲਸ ਫਾਰਗੋ 'ਚ ਟਰਾਈ ਕਰ ਰਹੇ ਸੀ ਲਾਸਟ ਵੀਕ, ਅਤੇ ਪਹਿਲਾਂ ਤਾਂ ਵੈਲਸ ਫਾਰਗੋ ਨੇ ਬੰਦ ਕਰਤਾ ਵੀ ਜੀ ਅਸੀਂ ਪਹਿਲੇ ਦਿਨ ਹੀ ਪੂਰਾ ਹੋ ਗਿਆ। ਫਿਰ ਉਹਨਾਂ ਨੇ ਕਿਹਾ ਵੀ ਠੀਕ ਆ ਤੁਸੀਂ ਐਪਲੀਕੇਸ਼ਨਾਂ ਅਪਲਾਈ ਕਰ ਦਿਓ, ਅਤੇ ਅੱਜ ਦੁਪਹਿਰੇ ਉਹਨਾਂ ਨੇ ਈਮੇਲ ਕੀਤੀ ਵੀ ਤੁਸੀਂ ਅਪਲਾਈ ਕਰ ਦਿਓ। ਅਤੇ 2-3 ਵਾਰੀ ਮੈਂ ਟਰਾਈ ਕੀਤੀ ਅਪਲਾਈ ਕਰਨ ਦੀ, ਅਤੇ ਉਹਨਾਂ ਦਾ ਜਿਹੜਾ ਕੰਪਿਊਟਰ ਹੈਂਗ ਆਊਟ ਕਰਦਾ ਸੀ। ਅਤੇ ਹੁਣ ਲੇਟੈਸਟ ਨਿਊਜ਼ ਅੱਜ ਦੀ ਆ ਰਹੀ ਆ ਵੀ ਜਿਹੜਾ ਪੇਚੈਕ ਪ੍ਰੋਟੈਕਸ਼ਨ ਦਾ ਮਨੀ ਆ ਉਹ ਅੱਜ ਖਤਮ ਹੋ ਜਾਣਾ ਆ, ਦੇਖ ਲਓ ਜੀ। ਸੋ ਜਿਹੜੇ ਆਲਰੇਡੀ ਲੋਕਾਂ ਨੇ ਜਿਹੜਾ ਅਪਲਾਈ ਕਰਤਾ, ਜਿਹੜੀਆਂ ਵੱਡੀਆਂ ਕੰਪਨੀਆਂ ਹੋਣੀਆਂ ਜਿਨ੍ਹਾਂ ਦੇ ਇੰਪਲਾਈ 500 ਤੋਂ ਥੱਲੇ ਆ ਆਫ ਕੋਰਸ, ਪਰ ਜਿਨ੍ਹਾਂ ਦੇ ਹੁਣ 5-5 4-4 7-7 ਇੰਪਲਾਈ ਆ ਉਹ ਵਿਚਾਰੇ ਇੱਦਾਂ ਰਹਿ ਜਾਣੇ ਆ, ਇੱਦਾਂ ਰਹਿ ਜਾਣੇ ਜੀ। ਬਿਲਕੁਲ ਇਹ ਕਾਫੀ ਜਿਹੜਾ ਇੱਕ ਵੱਡੀ ਜਿਹੜੀ ਪ੍ਰੋਬਲਮ ਆ ਉਹ ਸਾਹਮਣੇ ਆ ਰਹੀ ਹੈਗੀ ਆ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਸੋ ਰਾਸ਼ਟਰਪਤੀ ਟਰੰਪ ਨੇ ਅੱਜ ਕਾਂਗਰਸ ਨੂੰ ਚੇਤਾਵਨੀ ਅਤੇ ਧਮਕੀ ਇੱਕ ਹਿਸਾਬ ਦੇ ਨਾਲ ਦਿੱਤੀ ਆ। ਕਹਿੰਦੇ ਵੀ ਮੈਂ ਤੁਹਾਡੇ ਦੋਨੋਂ ਹੀ ਸਦਨ ਇੱਕ ਪ੍ਰਵਧਾਨ ਹੈਗਾ, ਇੱਕ ਪ੍ਰੋਵੀਜ਼ਨ ਹੈਗਾ ਆ ਜਿਹੜਾ ਕਨਸਟੀਟਿਊਸ਼ਨ ਜਿਸ ਦੇ ਜ਼ਰੀਏ ਜਿਹੜੇ ਰਾਸ਼ਟਰਪਤੀ ਇਹ ਚੀਜ਼ ਕਰ ਸਕਦੇ ਆ। ਕਹਿੰਦੇ ਮੈਂ ਦੋਨੋਂ ਜਿਹੜੇ ਉਹ ਭੰਗ ਕਰ ਦੇਣੇ ਆ, ਭੰਗ ਤੋਂ ਮਤਲਬ ਅਡਜਰਨ ਜਿਹੜੇ ਆ ਉਹ ਕਰ ਦੇਣੇ ਆ, ਤਾਂ ਜੋ ਕਹਿੰਦੇ ਵੀ ਜਿਹੜੇ ਮੇਰੇ ਨੋਮੀਨੀਜ਼ ਆ ਅਜੇ ਵੀ ਲਟਕ ਰਹੇ ਨੇ। ਤਕਰੀਬਨ ਦੇਖੋ ਰਾਸ਼ਟਰਪਤੀ ਟਰੰਪ ਦਾ 4ਥਾ ਸਾਲ ਹੈਗਾ ਅਤੇ ਟਿਕਦਾ ਤਾਂ ਚਲੋ ਉੱਥੇ ਕੋਈ ਨਹੀਂ, ਕੋਈ ਨਾ ਕੋਈ ਜਿਹੜੇ ਰਿਵੋਲਵਿੰਗ ਡੋਰ ਜਿਹਨੂੰ ਕਹਿ ਸਕਦੇ ਹਾਂ ਵੀ ਉੱਥੇ ਉਹ ਹੈਗੀ ਆ। ਅਤੇ ਕਹਿੰਦੇ ਵੀ ਮੈਂ ਅਡਜਰਨ ਕਰਕੇ ਅਤੇ ਫਿਰ ਰੀਸੈਸ ਅਪੁਆਇੰਟੀਜ਼ ਜਿਹੜੇ ਉਹ ਲਾ ਦੇਣੇ ਆ। ਅਤੇ ਕਹਿੰਦੇ ਵੀ ਸੈਨੇਟ ਕਿਉਂ ਇਸ ਦੇ ਉੱਤੇ ਜਿਹੜੇ ਆ ਉਹ ਵੋਟਿੰਗ ਜਿਹੜੀ ਉਹ ਨਹੀਂ ਕਰ ਰਹੀ ਹੈਗੀ। ਆਈ ਥਿੰਕ ਮੈਜੋਰਟੀ ਤਾਂ ਜਿਹੜੀ ਉਸ ਦੇ ਵਿੱਚ ਰਾਸ਼ਟਰਪਤੀ ਟਰੰਪ ਦੇ ਜਿਹੜੀ ਹੱਕ ਵਾਲੀ ਪਾਰਟੀ ਹੈ GOP ਉਹਨਾਂ ਦੀ ਉਹ, ਪਰ ਫਿਰ ਵੀ ਉਸ ਦੇ ਬਾਵਜੂਦ ਜਿਹੜੀ ਆ ਉਸ ਦੇ ਉੱਤੇ ਵੋਟਿੰਗ ਹੋਣੀ ਮੁਸ਼ਕਿਲ ਹੋ ਰਹੀ ਆ, ਕਿਉਂਕਿ ਜਿਹੜੇ ਵੀ ਨਾਮ ਕਿਤੇ ਨਾ ਕਿਤੇ ਆ ਰਿਹਾ ਆ ਉਸ ਦੇ ਉੱਤੇ ਬਾਈ ਪਾਰਟੀਜ਼ਨ ਸਪੋਰਟ ਜਿਹੜੀ ਆ ਲੈਣੀ ਬੜੀ ਮੁਸ਼ਕਿਲ ਬਣ ਰਹੀ ਹੈਗੀ ਹੈ। ਸੋ ਅੱਜ ਉਹਨਾਂ ਨੇ ਚੇਤਾਵਨੀ ਧਮਕੀ ਜਿਹੜੀ ਇਸ ਤਰੀਕੇ ਦੀ ਦਿੱਤੀ ਹੈ। ਸੋ ਦੇਖਦੇ ਹਾਂ ਵੀ ਇਸ ਨੂੰ ਜਿਹੜੇ ਕੋਈ ਦੇਖਦੇ ਹੋਏ ਕੋਈ ਹਿਲਜੁਲ ਇਹਨਾਂ ਦੇ ਨੋਮੀਨੀਜ਼ ਨੂੰ ਲੈ ਕੇ ਕੋਈ ਹੋਊਗੀ ਜਾਂ ਨਹੀਂ ਹੋਊਗੀ। ਹੁਣ ਤੱਕ ਜਿਹੜਾ ਆਖਿਆ ਜਾ ਰਿਹਾ ਵੀ ਬਹੁਤ ਸਾਰੇ ਜਿਹੜੇ ਕੈਬਨਿਟ ਲੈਵਲ ਦੀਆਂ ਪੋਜੀਸ਼ਨਸ ਆ ਉਹ ਬਿਲਕੁਲ ਖਾਲੀ ਪਈਆਂ ਆ, ਉਹਨਾਂ ਦੀ ਥਾਂ ਦੇ ਉੱਤੇ ਜਿਹੜੇ ਕਾਰਜਕਾਰੀ ਜਿਹੜੇ ਆ ਉਹ ਅਪੁਆਇੰਟੀਜ਼ ਜਿਹੜੇ ਆ ਉਹ ਲੱਗੇ ਹੋਏ ਨੇ ਜੀ। ਅਗਲੀ ਖਬਰ ਜਿਹੜੀ ਸਾਡੀ ਸਟੇਟ ਕੈਲੀਫੋਰਨੀਆ ਤੋਂ ਆ ਰਹੀ, ਸੈਕਰਾਮੈਂਟੋ ਦੇ ਲਾਗੇ ਇੱਕ ਛੋਟਾ ਜਿਹਾ ਟਾਊਨ ਹੈਗਾ ਔਬਰਨ ਦੇ ਮੇਅਰ ਨੇ ਪਿਛਲੇ 2 ਦਿਨਾਂ ਦੇ ਵਿੱਚ ਫੇਸਬੁੱਕ ਦੇ ਉੱਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਜਿਹੜਾ ਆ ਇਹ ਕਿਹਾ ਸੀ ਵੀ ਜਿਹੜੇ ਕੂ ਕਲਕਸ ਕਲਾਨ ਆ ਉਹਨਾਂ ਦਾ ਹੀ ਜਿਹੜਾ ਹੈੱਡ ਹੈਗਾ, ਅਤੇ ਉਹਨਾਂ ਨੇ ਜਿਹੜੀ ਫੋਟੋ ਆ
ਉਹਨਾਂ ਦੀ ਜਿਹੜੀ ਸ਼ੇਅਰ ਕੀਤੀ ਸੀ। ਖੁਦ ਜਿਹੜੇ ਉੱਥੇ ਦੇ ਮੇਅਰ ਵਿਲੀਅਮ ਕਰਬੀ ਆ ਉਹ ਫਿਜ਼ੀਸ਼ੀਅਨ ਹੈਗੇ ਆ। ਉਸ ਤੋਂ ਬਾਅਦ ਜਿਹਦਾ ਕਾਫੀ ਰੌਲਾ ਰੱਪਾ ਪਿਆ ਅਤੇ ਫੇਸਬੁੱਕ ਨੇ ਜਿਹੜੀ ਪਿਕਚਰ ਆ ਉਹਨੂੰ ਰਿਮੂਵ ਵੀ ਕਰ ਦਿੱਤਾ। ਅਤੇ ਅੱਜ ਜਿਹੜਾ ਆ ਉਹਨਾਂ ਦੇ ਮੇਅਰ ਜਿਹੜੇ ਆ ਆਵਰਨ ਸਿਟੀ ਦੇ, ਉਹਨਾਂ ਨੇ ਜਿਹੜੀ ਸਿਟੀ ਕੌਂਸਲ ਦੀ ਕਹਿੰਦੇ ਪਈ ਜ਼ੂਮ ਦੇ ਰਾਹੀਂ ਮੀਟਿੰਗ ਹੋਈ ਅਤੇ ਉਸ ਮੀਟਿੰਗ ਦੇ ਵਿੱਚ ਉਹਨਾਂ ਨੇ ਕਿਹਾ ਵੀ ਮੈਂ 40 ਸਾਲਾਂ ਤੋਂ ਆਪਣੀ ਜਿਹੜੀ ਲਾਈਫ ਆਪਣੀ ਕਮਿਊਨਿਟੀ ਨੂੰ ਸਰਵ ਕੀਤੀ ਹੈਗੀ ਆ ਐਜ਼ ਏ ਫਿਜ਼ੀਸ਼ੀਅਨ ਵੀ, ਅਤੇ ਪਰ ਮੇਰੇ ਤੋਂ ਕੁਛ ਗਲਤੀਆਂ ਹੋਈਆਂ ਉਹਦੇ ਕਰਕੇ ਮੈਂ ਜਿਹੜਾ ਰਿਜ਼ਾਈਨ ਕਰਨ ਜਾ ਰਿਹਾ ਹਾਂ। ਜੀ ਬਿਲਕੁਲ। ਉਹਨਾਂ ਨੇ ਰਾਸ਼ਟਰਪਤੀ ਟਰੰਪ ਦੇ ਸਪੋਰਟਰਸ ਨੂੰ ਕੇ ਦੇ ਮੈਂਬਰਸ ਵੀ ਆਖਿਆ, ਅਤੇ ਉਹਨਾਂ ਨੇ ਇੱਕ ਹਿਸਾਬ ਦੇ ਨਾਲ ਇੱਕ ਵਾਰੀ ਤੁਲਨਾ ਜਿਹੜੀ ਆ ਰਾਸ਼ਟਰਪਤੀ ਟਰੰਪ ਦੀ ਜਿਹੜਾ ਨਾਜ਼ੀ ਦਾ ਮੇਨ ਹੈਡ ਹਿਟਲਰ ਦੇ ਨਾਲ ਵੀ ਜਿਹੜੀ ਉਸਨੇ ਕਰ ਦਿੱਤੀ ਸੀਗੀ। ਅਤੇ ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਜੇ ਗੱਲ ਕਰਦੇ ਜਾਈਏ ਤਾਂ ਇਸ ਦੇ ਵਿੱਚ ਆਪਾਂ ਜਿਹੜੀ ਇੱਕ ਚੀਜ਼ ਜਿਹੜੀ ਹਰਜੋਤ ਸਿੰਘ ਜੀ ਦੇਖੀ ਹੈ, ਚਲੋ ਇਸ ਤੋਂ ਥੋੜ੍ਹੀ ਜਿਹੀ ਹਟ ਕੇ ਹੈਗੀ ਆ। ਵਿਸਾਖੀ ਦੇ ਮੌਕੇ ਦੇ ਉੱਤੇ ਬਹੁਤ ਸਾਰੇ ਜਿਹੜੇ ਲੀਡਰਸ ਆ ਵੱਖ-ਵੱਖ ਵਿਸ਼ਵ ਦੇ, ਉਹਨਾਂ ਨੇ ਸਿੱਖਾਂ ਨੂੰ ਵਧਾਈਆਂ ਦਿੱਤੀਆਂ। ਉੱਧਰ ਜਿਹੜਾ ਇੱਕ ਕੁਛ ਹਿੰਦੂਤਵ ਜਿਹੜੀ ਸੋਚ ਵਾਲੇ ਕੁਛ ਜਰਨਲਿਸਟ ਵੀ ਅਤੇ ਕੁਛ ਜਿਹੜੇ ਮੀਡੀਆ ਵਾਲੇ ਵੀ ਅਤੇ ਕੁਛ ਜਿਹੜੇ ਲੋਕ ਆ ਉਹਨਾਂ ਨੂੰ ਬੜਾ ਸਾੜਾ ਲੱਗਾ। ਕਹਿੰਦੇ ਉਹ ਕਹੀ ਜਾਂਦੇ ਸੀਗੇ ਵੀ ਵਿਸਾਖੀ ਤਾਂ ਜਿਹੜਾ ਉਹ ਸਿੱਖਾਂ ਦਾ ਤਿਉਹਾਰ ਹੀ ਨਹੀਂ, ਇਹ ਇਕੱਲੇ ਸਿੱਖਾਂ ਨੂੰ ਕਾਹਦੀ ਜਿਹੜੀ ਉਹ ਵਧਾਈ ਆ ਉਹ ਦੇਈ ਜਾਂਦੇ ਜਸਟਿਨ ਟਰੂਡੋ ਦੇ ਉੱਤੇ, ਅਤੇ ਜਿਹੜਾ ਪ੍ਰਿੰਸ ਚਾਰਲਸ ਸੀਗਾ ਉਸ ਨੂੰ ਲੈ ਕੇ, ਅਤੇ ਹੋਰ ਕਈਆਂ ਜੀ ਹਾਂ ਉਹਨਾਂ ਸਾਰਿਆਂ ਨੂੰ ਜਿਹੜਾ ਉਹਨਾਂ ਨੇ ਟਰੋਲ ਜਿਹੜਾ ਉਹ ਕੀਤਾ। ਨੋ ਡਾਊਟ ਜਿਹੜਾ ਵਿਸਾਖੀ ਇੱਕ ਹਾਰਵੈਸਟ ਦਾ ਤਿਉਹਾਰ ਹੈਗਾ, ਪਰ ਵਿਸਾਖੀ ਜਿਹੜੀ ਉਹ ਖਾਲਸਾ ਪੰਥ ਦਾ ਸਾਜਨਾ ਦਿਵਸ ਆ ਜਿਹੜਾ ਕਿ ਡਾਇਰੈਕਟਲੀ ਸਿੱਖਾਂ ਦੇ ਨਾਲ ਰਿਲੇਟਿਡ ਹੈਗਾ। ਸੋ ਸਿੱਖਾਂ ਦਾ ਧਰਮ ਆ। ਸੋ ਸਿੱਖਾਂ ਦੀ ਜਿੱਥੇ ਵੀ ਬੱਲੇ ਬੱਲੇ ਜਦੋਂ ਹੋਣ ਲੱਗਦੀ ਆ, ਉੱਥੇ ਦਾ ਜਿਹੜਾ ਸਟੇਟ ਰਨ ਜਿਹੜੇ ਬੰਦੇ ਹੈਗੇ ਆ ਜਿਹੜੇ ਉਹਨਾਂ ਦੇ ਉੱਤੇ ਜਿਹੜੇ ਉਹ ਪਲਦੇ ਆ, ਉਹ ਕਿਤੇ ਨਾ ਕਿਤੇ ਉਹਨਾਂ ਨੂੰ ਬੜਾ ਜਿਹੜਾ ਇਸ ਚੀਜ਼ ਦੇ ਵਿੱਚ ਉਦੋਂ ਸਾੜਾ ਲੱਗਾ ਵੀ ਕਿਉਂ ਸਿੱਖਾਂ ਨੂੰ ਜਿਹੜੀ ਇਹ ਵਧਾਈ ਜਿਹੜੀ ਆ ਪੂਰੇ ਵਿਸ਼ਵ ਦੇ ਵਿੱਚ ਮਿਲ ਰਹੀ ਆ। ਅਤੇ ਉਹਨਾਂ ਨੇ ਜਾਣ ਬੁੱਝ ਕੇ ਵਿਸਾਖੀ ਜਿਹੜਾ ਖਾਲਸਾ ਪੰਥ ਦਾ ਸਾਜਨਾ ਦਿਵਸ ਆ ਉਸ ਨੂੰ ਆਪਣੇ ਧਰਮ ਦੇ ਵਿੱਚ ਜਿਹੜਾ ਆ ਲੈ ਕੇ ਆਉਣ ਦੀ ਜਿਹੜੀ ਕੋਸ਼ਿਸ਼ ਜਿਹੜੀ ਕੀਤੀ ਹੈ। ਸੋ ਕੋਈ ਵੀ ਜਿਹੜਾ ਇਸ ਤਰੀਕੇ ਦੇ ਨਾਲ ਜਿਹੜਾ ਕਰਨਾ ਉਸ ਦੀ ਨਿਖੇਧੀ ਕਰਨੀ ਜਿਹੜੀ ਉਹ ਬਣਦੀ ਆ। ਆਈ ਥਿੰਕ ਉਹ ਲੋਕਾਂ ਦੀਆਂ ਕਲਮਾਂ ਅਤੇ ਉਹਨਾਂ ਦੇ ਜਿਹੜੇ ਹੁਣ ਕੀਬੋਰਡ ਆ ਉਹ ਸਾਰੇ ਬੰਦ ਹੋ ਗਏ ਨੇ ਜਾਂ ਉਹ ਲੱਥ ਗਏ ਨੇ, ਅਤੇ ਪਹਿਲੋਂ ਜਿਨ੍ਹਾਂ ਨੇ ਬੜੇ ਵੱਡੇ ਜਿਹੜੇ ਐਸੇ ਅਤੇ ਨਿਬੰਧ ਜਿਹੜੇ ਉਹ ਲਿਖ ਛੱਡੇ ਸੀਗੇ, ਹੁਣ ਉਹ ਸਾਰੇ ਦੇ ਸਾਰੇ ਚੁੱਪੀ ਧਾਰੀ ਬੈਠੇ ਹੋਏ ਨੇ। ਜੀ ਸੋ ਬਿਲਕੁਲ ਬੜੀ ਮਾੜੀ ਗੱਲ ਆ। ਆਪਾਂ ਹਰ ਇੱਕ ਧਰਮ ਦਾ ਜਿਹੜਾ ਸਤਿਕਾਰ ਕਰਦੇ ਹਾਂ, ਆਪਾਂ ਨੂੰ ਸਾਰਿਆਂ ਨੂੰ ਕਰਨਾ ਚਾਹੀਦਾ। ਸਿੱਖ ਤਾਂ ਵੈਸੇ ਹੀ ਹਰ ਇੱਕ ਧਰਮ ਦਾ ਸਤਿਕਾਰ ਕਰਦੇ, ਆਪਾਂ ਦੇਖਦੇ ਹੀ ਹਾਂ ਵੀ ਕਿਸ ਤਰ੍ਹਾਂ ਜਿਹੜੀ ਸੇਵਾ ਚੱਲ ਰਹੀ ਇਸ ਵੇਲੇ ਲੰਗਰਾਂ ਦੀ, ਚਾਹੇ ਉਹ ਫੇਸ ਮਾਸਕ ਦੀ ਆ, ਚਾਹੇ ਕਿਸੇ ਤਰ੍ਹਾਂ ਦੀ ਵੀ ਸੈਨੀਟਾਈਜ਼ਰਸ ਦੀ ਹੈਗੀ ਆ। ਸੋ ਜਿਹੜੇ ਲੋਕਾਂ ਦੇ ਦਿਲਾਂ 'ਚ ਜ਼ਹਿਰ ਭਰੀ ਹੋ ਆ ਨਾ, ਜਿੱਦਾਂ ਸਵੇਰੇ ਆਪਾਂ ਸ਼ੋਅ ਕੀਤਾ ਸੀ ਜਿਹੜਾ ਖਾਸ ਕਰਕੇ ਸੈਂਸਸ ਨੂੰ ਲੈ ਕੇ, ਸੋ ਇਹੀ ਰੀਜ਼ਨ ਸੀ ਕਿਉਂ ਕਈ ਵਾਰੀ ਜਿਹੜੇ ਸਿੱਖ ਇਸ਼ੂ ਹੁੰਦੇ ਹੈਗੇ ਆ, ਆਪਾਂ ਦੇਖਿਆ ਸੀ ਕਿਰਪਾਨ ਦਾ ਬੱਚਿਆਂ ਨੂੰ ਜਿਹੜੀ ਆ ਕੁੱਟਣ ਮਾਰਨ ਦਾ, ਕਿਉਂਕਿ ਬੱਚਿਆਂ ਨੇ ਜਿਹੜਾ ਬੁਲਿੰਗ ਹੁੰਦੀ ਆ। ਸੋ ਜਦੋਂ ਮੁੜ ਕੇ ਫਿਰ ਉਹ ਸਟੇਟਮੈਂਟ ਆਉਂਦੀ ਜੀ ਇੰਡੀਅਨ ਅਮਰੀਕਨ, ਤਾਂ ਫਿਰ ਉਹ ਮੈਟਰ ਨਹੀਂ ਕਰਦੀ। ਜਦੋਂ ਸਿੱਖ ਅਮਰੀਕਨ ਹੋਊਗੀ ਫਿਰ ਉਹ ਮੈਟਰ ਕਰੂਗੀ। ਨਾਲੇ ਬਹੁਤ ਸਾਰੇ ਜਿਹੜੇ ਸਿੱਖ ਹੈਗੇ ਆ ਉਹ ਇੰਡੀਆ ਤੋਂ ਬਾਹਰ ਦੇ ਜੰਮੇ ਹੋਏ ਹੈਗੇ ਆ। ਹੁਣ ਇੱਥੇ ਤਾਂ USA 'ਚ ਕੀਨੀਆ ਤੋਂ ਵੀ ਸਿੱਖ ਆਏ ਹੋ, ਇੰਗਲੈਂਡ ਤੋਂ ਵੀ ਆਏ ਹੋ ਆ, ਹਰ ਇੱਕ ਮੁਲਕ ਤੋਂ ਆਏ ਹੋ ਹੈਗੇ ਆ। ਸੋ ਉਹਨਾਂ ਨੂੰ ਆਪਾਂ ਇਹ ਨਹੀਂ ਕਹਿ ਸਕਦੇ ਵੀ ਉੱਥੋਂ ਜੀ ਏਸ਼ੀਅਨ ਇੰਡੀਅਨ ਆ ਜਾਂ ਇੰਡੀਅਨ ਅਮਰੀਕਨ ਹੈਗੇ ਆ। ਸੋ ਅਗਲੀ ਖਬਰ ਵੱਲ ਚੱਲੀਏ। ਰਾਜਕਨਵੀਰ ਸਿੰਘ ਜੀ, ਆਪਾਂ ਸਵੇਰੇ ਵੀ ਖਬਰ ਸਾਂਝੀ ਕੀਤੀ ਸੀ ਵੀ ਜਿਹੜਾ USA ਦੇ ਵਿੱਚ ਰੀਟੇਲ ਜਿਹੜੀ ਸੇਲਸ ਆ ਉਹ ਇੱਕ ਤਰ੍ਹਾਂ ਦੇ ਨਾਲ ਕਹਿੰਦੇ ਪਈ ਅਸਮਾਨੋਂ ਹੀ ਡਿੱਗਣ ਵਾਲਾ ਉਹਨਾਂ ਦਾ ਕੰਮ ਹੋਇਆ। 8.7% ਜਿਹੜੀ ਸੇਲਸ ਉਹਨਾਂ ਦੀ ਜਿਹੜੀ ਡਾਊਨ ਗਈ ਹੈਗੀ ਆ ਮਾਰਚ ਮਹੀਨੇ ਦੇ ਵਿੱਚ, ਅਤੇ ਅਪ੍ਰੈਲ ਦਾ ਹਜੇ ਆਉਣਾ। ਅਪ੍ਰੈਲ 'ਚ ਪਤਾ ਨਹੀਂ ਕਿੰਨਾ ਕੁ ਡਰੋਪ ਹੋਊਗਾ ਰੀਟੇਲ ਸੇਲਸ ਦੇ ਵਿੱਚ। ਜੇ ਇੰਡਸਟਰੀ ਵਾਈਜ਼ ਦੱਸਦੀ ਜਾਈਏ, ਕਹਿੰਦੇ ਵੀ ਫੂਡ ਅਤੇ ਬੀਵਰੇਜਸ ਜਿਹੜੇ ਸਟੋਰ ਹੈਗੇ ਆ ਉਹਨਾਂ ਦੀ ਸੇਲ 25% ਵਧੀ ਹੈਗੀ ਆ। ਆਪਾਂ ਦੇਖਿਆ ਵੀ ਕਿਸ ਤਰ੍ਹਾਂ ਲੋਕ ਜਿਹੜੇ ਆ ਟੋਇਲਟ ਪੇਪਰਾਂ ਨੂੰ ਹੋਰ ਗਰੋਸਰੀ ਨੂੰ ਟੁੱਟ ਕੇ ਪੈ ਗਏ ਹੈ ਨਾ। ਸੋ ਇਸੇ ਤਰ੍ਹਾਂ ਜਨਰਲ ਮਰਚੈਂਡਾਈਜ਼ ਜਿਹੜੀ ਆ ਉਹ 6.4% ਵਧਿਆ। ਹੈਲਥ ਅਤੇ ਪਰਸਨਲ ਕੇਅਰ ਸਟੋਰ, ਸੈਨੀਟਾਈਜ਼ਰਸ ਜਿਹੜੇ ਹੈਲਥ ਨਾਲ ਰਿਲੇਟਡ ਜਿੱਦਾਂ ਦਾ ਵੀ ਜਿਹੜਾ ਸਮਾਨ ਸੀ ਉਹ 4.3% ਉਹਦੇ 'ਚ ਵਧਿਆ। ਨੌਨ ਸਟੋਰ ਰੀਟੇਲਰਸ 3.1%। ਪਰ ਜੇ ਆਪਾਂ ਦੱਸਦੇ ਜਾਈਏ ਕਿਹੜੇ ਬਿਜ਼ਨਸਿਸ ਦੇ ਵਿੱਚ ਘਾਟਾ ਪਿਆ, ਸਭ ਤੋਂ ਜ਼ਿਆਦਾ ਸੇਲ ਜਿਹੜੀ ਆ ਕਲੋਥਿੰਗ ਅਤੇ ਐਕਸੈਸਰੀਜ਼ ਸਟੋਰ ਜਿਹੜੇ ਹੈਗੇ ਆ ਉਹਨਾਂ ਦੀ 50% ਸੇਲ ਘੱਟ ਗਈ ਹੈ ਨਵੰਬਰ 'ਚ। ਸੋ ਅੱਧੀ ਸੇਲ ਘੱਟ ਗਈ। ਫਰਨੀਚਰ ਸਟੋਰ ਦੀ 26.8%। ਫੂਡ ਸਰਵਿਸਿਜ਼ ਅਤੇ ਡਰਿੰਕਿੰਗ ਪਲੇਸਿਸ ਜਿਹੜੇ ਰੈਸਟੋਰੈਂਟ ਜਿੱਦਾਂ ਬਾਰ ਤਾਂ ਬੰਦੇ ਹੀ ਹੋ ਗਏ ਸਾਰੇ, ਉਹ 26.5% ਘਟੀ ਆ। ਮੋਟਰ ਵਹੀਕਲਸ ਅਤੇ ਪਾਰਟਸ ਡੀਲਰਸ ਜਿਹੜੀਆਂ ਕਾਰਾਂ ਸੇਲ ਕਰਨ ਵਾਲੇ, ਕਾਰਾਂ ਦੇ ਜਿਹੜੇ ਪਾਰਟ ਸੈਲ ਕਰਨ ਵਾਲੇ, ਉਹਨਾਂ ਦੀ 25.6% ਘਟੀ ਆ। ਇਸੇ ਤਰ੍ਹਾਂ ਸਪੋਰਟਿੰਗ ਗੁੱਡਸ, ਹੌਬੀ ਮਿਊਜ਼ਿਕ, ਬੁੱਕ ਸਟੋਰ ਦੀ 23% ਘਟੀ ਹੈਗੀ ਆ। ਗੈਸ ਸਟੇਸ਼ਨ ਦੀ
17% ਜਿਹੜੀ ਗੈਸ ਦੀ ਸੇਲ ਘਟੀ ਆ, ਈਵਨ ਦੋ ਗੈਸ ਇੰਨੀ ਚੀਪ ਹੋਈ ਆ ਕਿਉਂਕਿ ਲੋਕ ਕੋਈ ਟਰੈਵਲ ਨਹੀਂ ਕਰ ਰਿਹਾ ਹੈਗਾ। ਇਲੈਕਟ੍ਰੋਨਿਕ ਤੇ ਅਪਲਾਇੰਸ ਸਟੋਰ ਦੀ 15% ਜਿਹੜੀ ਸੇਲ ਘਟੀ ਹੈਗੀ ਆ। ਜੀ ਜੀ ਬਿਲਕੁਲ। ਸੋ ਕਈ ਥਾਵਾਂ ਦੇ ਉੱਤੇ ਕਟੌਤੀਆਂ ਦੇਖੀਆਂ ਗਈਆਂ। ਸੋ ਇਸ ਦੇ ਕਰਕੇ ਬਹੁਤ ਸਾਰੇ ਲੋਕ ਜਿਹੜੇ ਅਨਇੰਪਲੋਇਡ ਹੋਣੇ ਆ, ਉਹਨਾਂ ਦੇ ਜਿਹੜੇ ਉਹ ਲੇ ਆਫ ਹੋਣੇ ਆ। ਸੋ ਉਹ ਬਹੁਤ ਜ਼ਿਆਦਾ ਜਿਹੜੀ ਇਹ ਇੱਕ ਸਪਾਇਰਲ ਡਾਊਨ ਕੰਮ ਜਿਹੜਾ ਇਹ ਬਣਨ ਜਾ ਰਿਹਾ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਆ ਰਹੀ ਹੈ, ਬਹੁਤ ਸਾਰੇ ਜਿਹੜੇ ਸਟੂਡੈਂਟਸ ਆ ਉਹ ਆਪਣੇ ਹੁਣ ਕਾਲਜਾਂ ਤੋਂ ਜਿਹੜੀ ਟਿਊਸ਼ਨ ਆ ਉਸ ਦੀ ਵਾਪਸੀ ਮੰਗ ਰਹੇ ਆ। ਵੀ ਕਹਿੰਦੇ ਕਾਲਜ ਤਾਂ ਲੱਗ ਨਹੀਂ ਰਹੇ, ਸਕੂਲ ਤਾਂ ਜਿਹੜੇ ਉਹ ਲੱਗ ਨਹੀਂ ਰਹੇ, ਤੁਸੀਂ ਸਾਡੇ ਕੋਲ ਜਿਹੜੇ ਪੂਰੇ ਪੈਸੇ ਲਏ ਆ ਇਹ ਸਾਰੀਆਂ ਚੀਜ਼ਾਂ ਦੇ, ਇਹਨੂੰ ਜਿਹੜਾ ਹੁਣ ਵਾਪਸ ਕਰੋ। ਬਹੁਤ ਸਾਰੇ ਜਿਹੜੇ ਕਾਲਜਿਸ ਆ ਉਹ ਇਨਕਾਰੀ ਨੇ ਇਸ ਤੋਂ, ਤੇ ਇਸ ਕਰਕੇ ਜਿਹੜੇ ਸਟੂਡੈਂਟਸ ਆ ਉਹ ਹੁਣ ਅਦਾਲਤ ਦਾ ਸਹਾਰਾ ਲੈਣ ਜਾ ਰਹੇ ਆ। ਲਿਬਰਟੀ ਯੂਨੀਵਰਸਿਟੀ ਦੇ ਉੱਤੇ ਜਿਹੜੇ ਉਹਨਾਂ ਦੇ ਕੁਝ ਸਟੂਡੈਂਟਸ ਆ ਉਹਨਾਂ ਨੇ ਜਿਹੜਾ ਆ ਉਹ ਹੁਣ ਲਾਸੂਟ ਆ ਉਹ ਫਾਈਲ ਕਰ ਦਿੱਤਾ ਆ। ਲਿਬਰਟੀ ਯੂਨੀਵਰਸਿਟੀ ਕਹਿੰਦੀ ਆ ਵੀ ਉਹ ਰੂਮ ਤੇ ਬੋਰਡ ਪੇਮੈਂਟਸ ਜਿਹੜੀ ਸਟੂਡੈਂਟਸ ਦੇ ਕੋਲੋਂ ਲੈਂਦੀ ਸੀਗੀ, ਜਿਹੜੇ ਉਹ ਯੂਜ਼ ਕਰਦੇ ਸੀਗੇ, ਤੇ ਹੁਣ ਕਹਿੰਦੇ ਵੀ ਤੁਸੀਂ ਟੋਟਲੀ ਬੰਦ ਕੀਤਾ ਆ। ਸੋ ਇਸ ਕਰਕੇ ਸਾਨੂੰ ਜਿਹੜੇ ਡਾਲਰ ਤੁਸੀਂ ਲਏ ਆ ਉਹਨਾਂ ਨੂੰ ਵਾਪਸ ਕਰੋ। ਇਸੇ ਤਰੀਕੇ ਦੇ ਨਾਲ ਆਪਾਂ ਸਵੇਰੇ ਵੀ ਦੱਸਿਆ ਸੀ ਵੀ ਕੈਲੀਫੋਰਨੀਆ ਦੇ ਜਿਹੜੇ ਇੰਸ਼ੋਰੈਂਸ ਕਮਿਸ਼ਨਰ ਹੈਗੇ ਉਹਨਾਂ ਨੇ ਵੀ ਇੰਸ਼ੋਰੈਂਸ ਕੰਪਨੀਆਂ ਨੂੰ ਆਖਿਆ ਆ ਵੀ ਇਸ ਦੇ ਦੌਰਾਨ ਜਿਹੜੇ ਪ੍ਰੀਮੀਅਮਸ ਆ ਉਹਨਾਂ ਨੂੰ ਰੀਫੰਡ ਜਿਹੜਾ ਤੁਹਾਨੂੰ ਕਰਨਾ ਪਊਗਾ। ਵੀ ਰਿਸਕ ਫੈਕਟਰ ਜਿਹੜਾ ਇਸ ਦੇ ਵਿੱਚ ਘਟਿਆ ਹੋਇਆ, ਘੱਟ ਜਿਹੜੇ ਆ ਉਹ ਲੋਕ ਕਰ ਰਹੇ ਨੇ, ਜਿਹੜੇ ਕਲੇਮ ਕਰ ਰਹੇ ਨੇ। ਗੱਡੀਆਂ ਜਿਹੜੀਆਂ ਬਹੁਤ ਘੱਟ ਚੱਲ ਰਹੀਆਂ ਨੇ, ਐਕਸੀਡੈਂਟਸ ਜਿਹੜੇ ਉਹ ਘਟੇ ਹੋਏ ਨੇ। ਸੋ ਇਸ ਕਰਕੇ ਜਿਹੜਾ ਇਹਨਾਂ ਨੂੰ ਜਿਹੜੇ ਪ੍ਰੀਮੀਅਮਸ ਆ ਉਹ ਵਾਪਸ ਕਰਨੇ ਚਾਹੀਦੇ ਨੇ ਜੀ। ਅਗਲੇ ਖਬਰ ਵੱਲ ਚੱਲੀਏ। ਸਾਡੇ ਸਰੋਤੇ ਕਹਿੰਦੇ ਵੀ ਬੀਅਰ ਦੀ ਸੇਲ ਬਹੁਤ ਜ਼ਿਆਦਾ ਆ। ਬੀਅਰ ਦੇ ਨਾਲ ਮੈਂ ਰਿਲੇਟਡ ਜਾਂ ਸ਼ਰਾਬ ਦੇ ਨਾਲ ਸਾਂਝੀ ਕਰਾਂ ਖਬਰ। ਅੱਜ ਜਿਹੜੀ ਵਰਲਡ ਹੈਲਥ ਆਰਗੇਨਾਈਜੇਸ਼ਨ ਆ ਉਹਨਾਂ ਨੇ ਇਹ ਕਿਹਾ ਹੈ ਵੀ ਜਿਹੜੀ ਅਲਕੋਹਲ ਡਰਿੰਕ ਕਰਨੀ ਆ ਇਹ ਵਾਇਰਸ ਨੂੰ ਮਾਰਦੀ ਨਹੀਂ ਹੈ, ਇਹ ਬਹੁਤ ਭੁਲੇਖਾ ਆ। ਕਹਿੰਦੀ ਜਿਹੜੇ ਆਲਰੇਡੀ ਤੁਹਾਡੀ ਵਾਇਰਸ ਅੰਦਰ ਚਲੇ ਗਈ ਆ ਉਹਨੂੰ ਕੋਈ ਨਹੀਂ ਮਾਰ ਸਕਦਾ। ਈਵਨ ਉਹਨਾਂ ਨੇ ਇਹ ਕਿਹਾ ਆ ਵੀ ਜੇ ਅਲਕੋਹਲ ਰਿਲੇਟਡ ਪ੍ਰੋਡਕਟ ਤੁਸੀਂ ਯੂਜ਼ ਕਰਦੇ ਆ, ਆਪਣੇ ਕੱਪੜਿਆਂ 'ਤੇ ਸਪਰੇਅ ਕਰਦੇ ਹੈਗੇ ਆ ਉਹਨੂੰ, ਉਹ ਵੀ ਜਿਹੜੀ ਮਾੜੀ ਆ ਉਹਦਾ ਜਿਹੜਾ ਅਸਰ ਆ ਉਹ ਮਾੜਾ ਹੁੰਦਾ ਹੈਗਾ। ਸੋ ਪਲੀਜ਼ ਉਹ ਕਹਿੰਦੇ ਵੀ ਤੁਹਾਨੂੰ ਬੜੀ ਜਿਹੜੀ ਚੇਤਾਵਨੀ ਆ, ਅਲਕੋਹਲ ਤੇ ਕਲੋਰੀਨ ਜਿਹੜੀ ਦੋਨੋਂ ਹੀ ਇਹ ਸਰਫੇਸਿਸ ਨੂੰ ਤਾਂ ਡਿਸਇਨਫੈਕਟ ਕਰ ਦਊਗੀ ਜਦੋਂ ਤੁਸੀਂ ਅਪਰੋਪਰੀਏਟ ਰਿਕਮੈਂਡੇਸ਼ਨ ਜਿਹੜੀ ਆ ਯੂਜ਼ ਕਰਦੇ ਹੈਗੇ ਆ। ਸੋ ਡਿਸਇਨਫੈਕਸ਼ਨ ਦੇ ਲਈ ਜਿਹੜੀ ਅਲਕੋਹਲ ਤੇ ਕਲੋਰੀਨ ਉਹ ਠੀਕ ਆ, ਪੀਣ ਦੇ ਲਈ ਨਹੀਂ ਠੀਕ ਹੈਗੀ। ਬਲਕਿ ਇਹ ਵੀ ਉਹਨਾਂ ਨੇ ਕਿਹਾ ਵੀ ਕੁਛ ਡਾਟਾ ਇਹ ਆਇਆ ਵੀ ਜਿਹੜੇ ਲੋਕ ਸ਼ਰਾਬ ਪੀਂਦੇ ਸੀ, ਕਿਉਂਕਿ ਜਿਹੜੇ ਲੋਕ ਸ਼ਰਾਬ ਪੀਂਦੇ ਉਹਨਾਂ ਦਾ ਫੇਫੜਿਆਂ ਦੇ ਉੱਤੇ ਅਸਰ ਆਲਰੇਡੀ ਹੁੰਦਾ ਆ, ਤੇ ਉਹ ਕਰੋਨਾ ਵਾਇਰਸ ਦੇ ਨਾਲ ਉਹਨਾਂ ਦੀ ਡੈਥ ਹੋਣ ਦੇ ਚਾਂਸ ਦੂਜਿਆਂ ਨਾਲੋਂ ਕਾਫੀ ਜ਼ਿਆਦਾ ਹੈਗੇ ਆ। ਸੋ ਇਹ ਬਿਲਕੁਲ ਜਿਹੜਾ ਵੀ ਆਪਣਾ ਕੋਈ ਭਰਾ ਹੈਗਾ ਆ ਭਾਈ, ਜਿਹੜੀ ਸ਼ਰਾਬ ਆ ਇਹ ਤੋਂ ਬਚ ਕੇ ਰਹੋ। ਇਹ WHO ਨੇ ਫੇਰ ਕਿਹਾ, ਬਲਕਿ ਪਹਿਲਾਂ ਵੀ ਸਾਰੇ ਕਹਿੰਦੇ ਆ ਇਹਦੇ ਨਾਲ ਕਰੋਨਾ ਵਾਇਰਸ ਨਹੀਂ ਭੱਜਣੀ ਹੈਗੀ ਜੀ। ਜੀ ਜੀ ਬਿਲਕੁਲ। ਅਤੇ ਸਮਾਂ ਵੀ ਜਿਹੜਾ ਆਪਣਾ ਹਰਜੋਤ ਸਿੰਘ ਜੀ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤ ਜਿਹੜਾ ਉਹ ਹੈਗਾ ਆ। ਅਤੇ LA ਤੋਂ ਜਿੱਦਾਂ ਆਪਾਂ ਪਹਿਲਾਂ ਵੀ ਦੱਸਿਆ ਵੀ ਉਹ ਕਹਿੰਦੇ ਵੀ ਲਾਰਜ ਗੈਦਰਿੰਗਸ ਆਈ ਥਿੰਕ 2021 ਤੱਕ ਕਹਿੰਦੇ ਵੀ ਉਹ ਸ਼ਾਇਦ ਇਹਨਾਂ ਨੂੰ ਬੰਦ ਕਰ ਸਕਦੇ ਨੇ। ਉਹਨਾਂ ਦੇ ਜਿਹੜੇ ਮੇਅਰ ਆ ਉਹਨਾਂ ਨੇ ਇਸ ਤਰੀਕੇ ਦੇ ਨਾਲ ਆਖਿਆ ਹੈਗਾ ਆ। ਸੋ ਇਹ ਹੁਣ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਕੀ ਜਿਹੜਾ ਉਹ ਬਣਦਾ ਆ। ਅਤੇ ਕਹਿੰਦੇ ਵੀ ਤਕਰੀਬਨ ਇਹ ਵੀ ਹੈਗਾ ਵੀ US ਦੀਆਂ ਜਿਹੜੀਆਂ ਅੱਧੇ ਸੂਬੇ ਹੈਗੇ ਆ ਉਹਨਾਂ ਦੇ ਦੁਆਰਾ ਆਪਣੇ ਜਿਹੜੇ ਸਕੂਲ ਆ ਇਸ ਅਕੈਡਮਿਕ ਈਅਰ ਦੇ ਲਈ ਤਕਰੀਬਨ ਬੰਦ ਹੀ ਰਹਿਣਗੇ ਜੀ। ਸੋ ਇਹ ਇੱਦਾਂ ਦੀਆਂ ਜਿਹੜੀਆਂ ਖਬਰਾਂ ਆ ਉਹ ਆ ਰਹੀਆਂ ਹੈਗੀਆਂ। ਸੋ ਰਾਸ਼ਟਰਪਤੀ ਟਰੰਪ ਨੇ ਇੱਕ ਵਾਰੀ ਫਿਰ ਦੱਸ ਜੇ ਵੀ ਅੱਜ ਆਖਿਆ ਸੀਗਾ ਵੀ ਇੱਦਾਂ ਲੱਗ ਰਿਹਾ ਵੀ ਆਪਾਂ ਜਿਹੜਾ ਪੀਕ ਆ ਉਸ ਨੂੰ ਆਪਾਂ ਲੰਘ ਚੁੱਕੇ ਹੈਗੇ ਆ। ਇੱਦਾਂ ਦੀ ਗੱਲ ਵੀ ਜਿਹੜੀ ਉਹਨਾਂ ਨੇ ਕੀਤੀ ਹੈ। ਸੋ ਕਿਤੇ ਨਾ ਕਿਤੇ ਉਹ ਤਿਆਰੀ ਕਰ ਰਹੇ ਨੇ ਅਮਰੀਕਾ ਨੂੰ ਦੁਬਾਰਾ ਜਿਹੜੇ ਖੋਲ੍ਹਣ ਨੂੰ ਲੈ ਕੇ ਵੀ ਇਸ ਤਰੀਕੇ ਦੇ ਨਾਲ ਜਿਹੜਾ ਉਹ ਹੋਵੇ। ਸੋ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਸ ਦੇ ਬਾਬਤ ਜਿਹੜਾ ਉਹ ਕੀ ਬਣਦਾ ਹੈਗਾ ਆ। ਸੋ ਬਿਲਕੁਲ ਇੱਕ ਵਾਰ ਫਿਰ ਫਰੀਮੌਂਟ ਦੀ ਜਿਹੜੀ ਸੰਗਤ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਅੱਜ ਫਰੀਮੌਂਟ ਗੁਰਦੁਆਰਾ ਸਾਹਿਬ ਕੈਲੀਫੋਰਨੀਆ ਦੇ ਵਿੱਚ 2 ਵਜੇ ਤੋਂ ਲੈ ਕੇ 6-7 ਵਜੇ ਤੱਕ ਹੁਣ ਤੱਕ ਉਹਨਾਂ ਨੇ ਜਿਹੜਾ ਆ N95 ਮਾਸਕ, ਸੈਨੀਟਾਈਜ਼ਰਸ ਅਤੇ ਜਿਹੜੇ ਹੋਮਮੇਡ ਮਾਸਕ ਜਿਹੜੇ ਆ ਜਿਹੜੇ ਵੀ ਹੈਲਥ ਕੇਅਰ ਵਰਕਰਸ ਆ ਉਹਨਾਂ ਨੂੰ ਫ੍ਰੀ ਦਿੱਤੇ ਆ, ਚਾਹੇ ਉਹ ਕਿਸੇ ਵੀ ਕਮਿਊਨਿਟੀ ਦੇ ਸੀਗੇ। 6 ਫॉर ਹਿਊਮੈਨਿਟੀ ਵੱਲੋਂ ਉਹਨਾਂ ਸਾਰਿਆਂ ਦਾ ਧੰਨਵਾਦ। ਆਪਾਂ ਕੁਛ ਕੁ ਉਹਨਾਂ ਦੀਆਂ ਪਿਕਚਰ ਵੀ ਸਾਂਝੀਆਂ ਕੀਤੀਆਂ। ਇੱਕ ਖਾਲਸਾ ਕੇਅਰ ਸੈਂਟਰ ਲਾਸ ਐਂਜਲਸ ਦੇ ਵਿੱਚ ਉਹ 3000 ਤੋਂ ਵੱਧ ਲੋਕਾਂ ਦਾ ਖਾਣਾ ਜਿਹੜਾ ਉਹਨੀ ਹਸਪਤਾਲਾਂ 'ਚ ਪਹੁੰਚਾਇਆ। ਆਪਣੇ ਜਿੰਨੇ ਵੀ ਸਰੋਤੇ ਸੁਣਦੇ ਆ, ਤੁਹਾਡੇ ਕਿਸੇ ਵੀ ਏਰੀਏ ਦੇ ਵਿੱਚ ਕੋਈ ਇੱਦਾਂ ਦੀ ਜਿਹੜੀ ਸੇਵਾ ਚੱਲ ਰਹੀ ਹੈਗੀ ਆ,
ਤੁਸੀਂ ਸ਼ੇਅਰ ਕਰਨੀ ਚਾਹੁੰਦੇ ਹੋਏ ਜ਼ਰੂਰ ਸਾਨੂੰ ਪੰਜਾਬੀ ਰੇਡੀਓ USA ਕਾਲ ਕਰਿਓ, ਤਾਂ ਕਿ ਆਪਾਂ ਜਿਹੜੇ ਸਾਡੇ ਸਰੋਤੇ ਆ ਉਹਨਾਂ ਦੇ ਨਾਲ ਆਪਾਂ ਸ਼ੇਅਰ ਕਰ ਸਕਦੇ ਹਾਂ ਜੀ। ਸਟਾਕਟਨ ਤੋਂ ਹਰਜੋਤ ਸਿੰਘ ਜੀ, ਮੈਂ ਮਾਫੀ ਚਾਹੁੰਦਾ ਵਿੱਚ ਤੁਹਾਨੂੰ ਕੱਟ ਰਿਹਾ, ਸਟਾਕਟਨ ਤੋਂ ਵੀ ਇਹ ਜਿਹੜੀ ਖਬਰ ਆਈ ਸੀ ਵੀ ਉੱਥੇ ਵੀ ਗੁਰਦੁਆਰਾ ਸਾਹਿਬ ਨੂੰ ਤੇ ਉੱਥੇ ਵੀ ਜਿਹੜੀ ਸਿੱਖਸ ਫਾਰ ਹਿਊਮੈਨਿਟੀ ਆ ਉਹਨਾਂ ਨੂੰ ਜਿਹੜਾ ਉੱਥੋਂ ਦੇ ਜਿਹੜੇ ਅਫੀਸ਼ੀਅਲਸ ਆ ਉਹਨਾਂ ਨੇ ਜਿਹੜਾ ਪੁੱਛਿਆ ਸੀ, ਆਖਿਆ ਸੀਗਾ ਵੀ ਇੱਦਾਂ ਜਿਹੜੇ ਲੋਕ ਇਸ ਟਾਈਮ ਘਰਾਂ ਦੇ ਵਿੱਚ ਬੰਦ ਨੇ, ਖਾਸ ਕਰਕੇ ਬਜ਼ੁਰਗ ਜਿਹੜੇ ਬਾਹਰ ਆ ਜਾ ਨਹੀਂ ਸਕਦੇ, ਉਹਨਾਂ ਦੇ ਲਈ ਜਿਹੜਾ ਹੈ ਉਹ ਰਾਸ਼ਨ ਇੱਕ ਹਿਸਾਬ ਦੇ ਨਾਲ ਤਿਆਰ ਕਰਨ ਦੇ ਲਈ ਉਹਨਾਂ ਨੂੰ ਆਖਿਆ ਜਾ ਰਿਹਾ ਹੈਗਾ। ਸੋ ਵੱਖ-ਵੱਖ ਥਾਵਾਂ ਦੇ ਉੱਤੇ ਇੱਦਾਂ ਦੀਆਂ ਸੇਵਾਵਾਂ ਜਿਹੜੀਆਂ ਉਹ ਜਿਹੜੀਆਂ ਸਿੱਖ ਸੰਗਤਾਂ ਆ ਉਹ ਨਿਭਾ ਰਹੀਆਂ ਨੇ। ਬੜਾ ਹੀ ਵਧੀਆ ਜਿਹੜਾ ਇਸ ਟਾਈਮ ਇਹ ਕੰਮ ਚੱਲ ਰਿਹਾ ਹੈਗਾ ਜੀ। ਸੋ ਬਿਲਕੁਲ ਬਾਕੀ ਡਾਲਰਾਂ ਦਾ ਘਬਰਾਓ ਨਾ, ਬਹੁਤ ਸਾਰੇ ਸਾਨੂੰ ਹੁਣ ਸੁਨੇਹੇ ਆਣੇ ਸ਼ੁਰੂ ਹੋ ਗਏ ਆ, ਹਰ ਇੱਕ ਦੇ ਅਕਾਊਂਟ ਦੇ ਵਿੱਚ ਡਾਲਰ ਜਾਣੇ ਸ਼ੁਰੂ ਹੋ ਗਏ ਹੈਗੇ, ਜਿਹਦੇ ਨਹੀਂ ਆਏ ਉਹਦੇ ਆ ਜਾਣੇ ਆ। ਸੋ ਘਬਰਾਉਣ ਵਾਲੀ ਗੱਲ ਨਹੀਂ ਹੈ। ਕਿਸੇ ਨੂੰ ਬਹੁਤੀ ਕਾਹਲੀ ਹੈਗੀ ਆ ਤੇ ਉਹ IRS ਦੀ ਵੈਬਸਾਈਟ ਦੇ ਉੱਤੇ ਜਾ ਕੇ ਚੈੱਕ ਕਰ ਲਓ। ਪੇਮੈਂਟ ਜਿਨ੍ਹਾਂ ਦੀਆਂ ਆਪਸ਼ਨ ਨਹੀਂ ਹੈਗੀਆਂ ਉਹ IRS ਦੀ ਵੈਬਸਾਈਟ 'ਤੇ ਜਾ ਕੇ ਚੈੱਕ ਕਰ ਲਓ। ਸਾਨੂੰ ਨਾ ਕਿਰਪਾ ਕਰਕੇ ਪੁੱਛੋ ਵੀ ਮੈਨੂੰ ਕਿਉਂ ਨਹੀਂ ਆਏ, ਮੈਂ ਇਨਕਮ ਇੰਨੀ ਸੀ ਜਾਂ ਉਨੀ ਸੀਗੀ। ਭਾਈ ਇਹ ਹੁਣ ਤੁਸੀਂ ਇਨਕਮ ਭਰੀ, ਕਿੰਨੀ ਭਰੀ ਆ, ਇਹ ਤੁਹਾਡੇ ਤੇ IRS ਦੇ ਵਿਚਕਾਰਲਾ ਮਾਮਲਾ ਹੈ। ਇਹਦੇ ਵਿੱਚ ਅਸੀਂ ਕੁਛ ਨਹੀਂ ਕਰ ਸਕਦੇ। ਜੋ ਵੀ ਕਰਨਾ ਹੁਣ IRS ਨਹੀਂ ਕਰਨਾ ਹੈ। ਵੀ ਜੇ ਤੁਸੀਂ ਐਲੀਜੀਬਲ ਹੋਏ ਤੁਹਾਨੂੰ ਜਿਹੜਾ ਉਹ ਮਿਲ ਜਾਊਗਾ। ਜੇ ਤੁਹਾਨੂੰ ਲੱਗਦਾ ਵੀ ਉਹਨਾਂ ਦੇ ਕੋਲੋਂ ਗਲਤੀ ਹੋਈ ਆ, ਹਾਲ ਦੀ ਘੜੀ ਤਾਂ ਸਿਸਟਮ ਟੋਟਲੀ ਓਵਰਲੋਡ ਆ। ਸਾਰੇ ਜਾਣੇ ਜਿਹੜੇ ਉਹ ਕਹਿ ਰਹੇ ਵੀ ਦੇ ਦਿਓ ਇੱਦਾਂ ਕਰਦੇ ਪਏ ਆ ਵੀ ਜਿੱਦਾਂ ਪਤਾ ਨਹੀਂ ਹੁਣ ਕੀ ਹੋ ਜਾਣਾ ਆ। ਸੋ ਪਲੀਜ਼ ਥੋੜ੍ਹਾ ਜਿਹਾ ਸਬਰ ਵੀ ਰੱਖੋ। ਇੰਨਾ ਚਿਰ ਵੀ ਜਿਹੜਾ ਤੁਸੀਂ ਕੱਢ ਲਿਆ ਆ, ਤੁਸੀਂ ਇਹ ਸੋਚੋ ਵੀ ਜਿਹੜੇ ਪੰਜਾਬ ਨੂੰ ਗੇੜਾ ਮਾਰਨ ਗਏ ਸੀਗੇ ਉਦੋਂ ਵੀ ਡਾਲਰ ਖਰਚਦੇ ਹੀ ਹੁੰਦੇ ਸੀਗੇ। ਸੋ ਮਾੜਾ ਮੋਟਾ ਸੇਵਿੰਗ ਦੇ ਵਿੱਚੋਂ ਜੇ ਪਏ ਨੇ ਤਾਂ ਉਹਨਾਂ ਨੂੰ ਥੋੜ੍ਹਾ ਜਿਹਾ ਉਨੇ ਟਾਈਮ ਦੇ ਲਈ ਜਿਹੜਾ ਉਹ ਯੂਜ਼ ਕਰ ਲਓ। ਬਾਕੀ ਜਿਹੜੀ ਸਰਕਾਰ ਦੇ ਵੱਲੋਂ ਹੁਣ ਰਾਹਤ ਜਦੋਂ ਮਿਲਣੀ ਆ ਉਦੋਂ ਹੀ ਜਿਹੜੀ ਉਹ ਮਿਲਣੀ ਹੈਗੀ। ਸੋ ਇੱਕ ਜਿਹੜਾ ਅਸਾਈਲਮ ਦੇ ਉੱਤੇ ਸੀਗਾ ਇੱਕ ਵੀਰ, ਉਹਦੀ ਕਾਲ ਸਪੈਸ਼ਲੀ ਜਿਹੜਾ ਆਈ ਸੀ, ਕਹਿੰਦਾ ਵੀ ਮੈਂ ਵਰਕ ਪਰਮਿਟ ਦੇ ਉੱਤੇ ਸੀਗਾ, ਅਸਾਈਲਮ ਵਾਲਾ ਆ ਤੇ ਮੈਨੂੰ ਵੀ ਜਿਹੜੇ ਆ ਉਹ ਡਾਲਰ ਜਿਹੜੇ ਉਹ ਮਿਲ ਗਏ ਹੈਗੇ ਨੇ। ਸੋ ਘਬਰਾਉਣ ਦੀ ਕਿਸੇ ਨੂੰ ਜ਼ਰੂਰਤ ਨਹੀਂ। ਜਿਹੜੇ ਐਲੀਜੀਬਲ ਹੋਏ ਉਹ ਕਰ ਲਓ। ਜਿਹੜੇ ਨਾਨ ਟੈਕਸ ਫਾਈਲਰਸ ਹੈਗੇ ਨੇ, ਖਾਸ ਕਰਕੇ ਜਿਹੜੇ ਬਜ਼ੁਰਗ ਜਿਹੜੇ ਉਹ ਨਾਨ ਟੈਕਸ ਫਾਈਲ ਜਿਹੜਾ ਉਹ ਨਹੀਂ ਕਰਦੇ, ਜੇ ਉਹਨਾਂ ਨੂੰ ਉਹਨਾਂ ਦੇ ਪਰਿਵਾਰ ਵਾਲੇ ਆਪਣੇ ਟੈਕਸ ਦੇ ਉੱਤੇ ਨਹੀਂ ਕਰਦੇ ਤੇ ਉਹ ਬਾਅਦ ਦੇ ਵਿੱਚ ਉੱਥੇ ਉਹ ਜਿਹੜਾ ਫਾਰਮ ਹੈ ਸਾਰਾ ਨਾ ਤੁਹਾਨੂੰ irs.gov ਵੈਬਸਾਈਟ ਆ ਉਸ ਦੇ ਉੱਤੇ ਜਿਹੜਾ ਉਹ ਤੁਹਾਨੂੰ ਮਿਲ ਜਾਣਾ ਹੈਗਾ ਆ। ਸਾਨੂੰ ਜਿਹੜਾ ਬਾਰ-ਬਾਰ ਕਈ ਵਾਰੀ ਤੁਸੀਂ ਕਾਲ ਕਰਦੇ ਆ, ਸਾਡੇ ਕੋਲ ਉਹ ਇਨਫੋਰਮੇਸ਼ਨ ਨਹੀਂ ਹੁੰਦੀ। ਬੈਸਟ ਤੁਹਾਡੇ ਲਈ ਇਸ ਟਾਈਮ ਰੀਸੋਰਸ irs.gov ਗੋਵ ਜਿਹੜਾ ਉਹ ਹੈਗਾ ਆ, ਉਹਦੇ ਉੱਤੇ ਜਾ ਕੇ ਜਿਹੜੀ ਤੁਸੀਂ ਇਨਫੋਰਮੇਸ਼ਨ ਆਪਣੇ ਆਪ ਖੁਦ ਜਿਹੜੀ ਉਹ ਭਰ ਲਓ। ਸਾਨੂੰ ਵੀ ਉਹਨਾਂ ਕੀ ਪਤਾ ਹੈ ਜਿੰਨਾ ਕਿ ਤੁਹਾਨੂੰ ਜਿਹੜਾ ਉਹ ਪਤਾ ਆ, ਜਾਂ ਜੇ ਤੁਹਾਡੇ ਘਰ ਦੇ ਵਿੱਚ ਕੋਈ ਹੋਰ ਜਾਣਕਾਰ ਹੈਗਾ ਉਹਦੇ ਨਾਲ ਮਿਲ ਜੁਲ ਕੇ ਬੈਠ ਕੇ ਜਿਹੜਾ ਉਹ ਤੁਸੀਂ ਸਲਾਹ ਜਿਹੜੀ ਕਰਕੇ ਉਸ ਹਿਸਾਬ ਦੇ ਨਾਲ ਕਰ ਲਓ ਜੀ। ਸੋ ਬਿਲਕੁਲ ਵੀਰ ਮਨਜੀਤ ਸਿੰਘ ਪੱਤੜ ਹੁਣੇ ਵੀ ਪਿਕਚਰ ਕੁਝ ਭੇਜ ਰਹੇ ਹੈਗੇ ਆ। ਫ੍ਰਿਜ਼ਨੋ ਦੀਆਂ ਸੰਗਤਾਂ ਨੇ ਵੀ ਜਿਹੜਾ ਲੱਗਦਾ ਵੀ ਕੁਝ ਹਸਪੀਟਲ ਜਾਂ ਜਿਹੜੇ ਨਰਸਿੰਗ ਰਿਲੇਟਡ ਫੀਲਡ ਹੈਗੇ ਉੱਥੇ ਉਹਨਾਂ ਨੇ ਪੀਜ਼ੇ ਦੀ ਜਿਹੜੀ ਸੇਵਾ ਕੀਤੀ ਹੈਗੀ ਆ। ਸਾਨੂੰ ਜ਼ਰੂਰ ਪਿਕਚਰਾਂ ਭੇਜ ਦਿਓ, ਆਪਾਂ ਸਾਂਝੀਆਂ ਜ਼ਰੂਰ ਕਰਾਂਗੇ। ਸੋ ਸਾਰਿਆਂ ਦਾ ਬਹੁਤ ਬਹੁਤ ਦਿਲੋਂ ਧੰਨਵਾਦ। ਜਿਹੜੇ ਕਹਿੰਦੇ ਵੀ ਪੱਤਰ ਟਰਾਂਸਪੋਰਟ ਤੇ ਉਹਨਾਂ ਨੇ ਮੋਡੈਸਟੋ ਦੇ ਹਸਪਤਾਲ ਵਿੱਚ ਡਾਕਟਰਾਂ ਤੇ ਨਰਸਾਂ ਦੀ ਸੇਵਾ ਕੀਤੀ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਇੱਕ ਵਾਰੀ ਫੇਰ ਆਪਾਂ ਜਿੰਨੇ ਵੀ ਸਾਡੇ ਸਰੋਤੇ ਹੈਗੇ ਆ, ਹੁਣੇ ਖਾਲਸੇ ਦਾ ਜਨਮ ਦਿਨ ਲੰਘ ਕੇ ਗਿਆ ਹੈਗਾ, ਆਪਾਂ ਸਾਰਿਆਂ ਨੇ ਰਲ ਮਿਲ ਕੇ ਅਰਦਾਸ ਕਰਨੀ ਆ ਵੀ ਠੀਕ ਆ, ਥੋੜ੍ਹਾ ਮੋੜਾ ਪੈਣਾ ਜ਼ਰੂਰ ਸ਼ੁਰੂ ਹੋ ਗਿਆ, ਹਜੇ ਵੀ ਆਪਾਂ ਸਾਰੇ ਰਲ ਮਿਲ ਕੇ ਅਰਦਾਸ ਕਰੀਏ ਵੀ ਕਿਸੇ ਦਾ ਵੀ ਕੋਈ ਰਿਸ਼ਤੇਦਾਰ ਜਿਹੜਾ ਆ, ਕਿਸੇ ਦਾ ਵੀ ਕੋਈ ਜਿਹੜਾ ਘਰ ਦਾ ਮੈਂਬਰ ਆ ਉਹ ਇਸ ਨਾਮੁਰਾਦ ਬਿਮਾਰੀ ਦੀ ਭੇਂਟ ਨਾ ਚੜ੍ਹੇ ਅਤੇ ਆਪਾਂ ਸਾਰੇ ਸੇਫ ਰਹੀਏ। ਜਲਦੀ ਤੋਂ ਜਲਦੀ ਜਿਹੜਾ ਸਾਡਾ ਮੁਲਕ ਫਿਰ ਮੈਂ ਨੰਬਰ 1 ਬਣੇ, ਤਰੱਕੀ 'ਤੇ ਆਏ। ਸੋ ਇਹਦੇ ਨਾਲ ਹੀ ਆਪਾਂ ਜੀ ਬਿਲਕੁਲ। ਅਤੇ ਇੱਦਾਂ ਆਪਾਂ ਨਾ ਜਿਹੜਾ ਕਰੋ, ਚੜ੍ਹਦੀ ਕਲਾ ਦੇ ਵਿੱਚ ਰਹੋ। ਇਹ $1200 ਦੇ ਨਾਲ ਨਾ ਕਿਸੇ ਨੇ ਅਮੀਰ ਬਣਨਾ, ਨਾ ਕਿਸੇ ਨੇ ਗਰੀਬ ਬਣਨਾ, ਕੁਛ ਨਹੀਂ ਜਿਹੜਾ ਇਸ ਦੇ ਵਿੱਚ ਜਿਹੜਾ ਉਹ ਰੱਖਿਆ। ਤੁਸੀਂ ਜਦੋਂ ਆ ਗਏ ਠੀਕ ਆ, ਵੈਲ ਐਂਡ ਗੁੱਡ ਆ। ਇੱਦਾਂ ਆਪਾਂ ਇੱਦਾਂ ਨਾ ਲਲਚਾਈਏ ਵੀ ਜਿੱਦਾਂ ਪਤਾ ਨਹੀਂ ਇਹ ਤੋਂ ਬਗੈਰ ਹੁਣ ਸਰਨਾ ਹੀ ਨਹੀਂ ਹੈ ਕਿਸੇ ਦਾ। ਠੀਕ ਆ, ਅਸੀਂ ਜਾਣਦੇ ਹਾਂ ਵੀ ਬਹੁਤ ਸਾਰੇ ਲੋਕ ਅਜਿਹੇ ਵੀ ਹੋਣਗੇ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਜਿਹੜੀ ਇਹਨਾਂ ਚੀਜ਼ਾਂ ਦੀ ਜਿਹੜੀ ਜ਼ਰੂਰਤ ਹੋਊਗੀ, ਪਰ ਆਪਾਂ ਗਰੰਟੀ ਦੇ ਨਾਲ ਕਹਿੰਦੇ ਹਾਂ ਵੀ ਮੈਜੋਰਟੀ ਜਿਹੜੇ ਆਪਣੇ ਪੰਜਾਬੀ ਪਰਿਵਾਰ ਆ ਉਹਨਾਂ ਦਾ ਇਸ $1200 ਦੇ ਨਾਲ ਇੱਦਾਂ ਨਹੀਂ ਆ ਵੀ ਇਹ ਤੋਂ ਬਗੈਰ ਗੁਜ਼ਾਰਾ ਨਹੀਂ ਜਿਹੜਾ ਉਹ ਹੋਣਾ। ਸੋ ਪਲੀਜ਼ ਇੱਦਾਂ ਜਿਹੜਾ ਚੀਜ਼ਾਂ ਆ ਉਹ ਨਾ ਕਰੋ, ਥੋੜ੍ਹਾ ਸੰਜਮ ਰੱਖੋ, ਥੋੜ੍ਹਾ ਜਿਹੜਾ ਘਬਰਾਓ ਨਾ। ਚੜ੍ਹਦੀ ਕਲਾ ਦੇ ਦਿਨਾਂ ਦੇ ਵਿੱਚੋਂ ਆਪਾਂ ਲੰਘ ਰਹੇ ਹਾਂ। ਖਾਲਸਾ ਪੰਥ ਦਾ ਸਾਜਨਾ ਦਿਵਸ ਜਿਹੜਾ ਉਹ ਹੈਗਾ ਆ। ਸੋ ਚੜ੍ਹਦੀ ਕਲਾ ਦੇ ਵਿੱਚ ਰਹੋ, ਕੋਈ ਐਸੀ ਗੱਲ ਨਹੀਂ $1200 ਆ ਗਿਆ ਨਹੀਂ ਆਇਆ ਇੱਦਾਂ ਨਾ ਆਪਾਂ ਤਰਲੋ ਮੱਛੀ ਹੋਈਏ ਵੀ ਜਿੱਦਾਂ ਤੋਂ ਬਗੈਰ ਹੁਣ ਆਪਣਾ ਸਰਨਾ ਹੀ ਨਹੀਂ ਹੈਗਾ। ਥੋੜਾ ਜਿਹਾ ਫਨੀ ਸਾਈਡ 'ਚ ਦੱਸਦੀ ਜਾਈਏ ਕਿਉਂਕਿ ਬਹੁਤ ਸਾਰੀਆਂ ਉਦਾਸੀ ਵਾਲੀਆਂ ਖਬਰਾਂ ਆਪਾਂ ਸਾਂਝੀਆਂ ਕਰਦੇ ਰਹੇ ਆ। ਇੱਕ ਵੀਰ ਨੇ ਲਿਖਿਆ ਫੇਸਬੁੱਕ ਤੇ, ਕਹਿੰਦਾ ਵੀ ਜਿਨ੍ਹਾਂ ਨੂੰ $1200 ਆਇਆ ਇੱਦਾਂ ਖੁਸ਼ੀ ਹੁੰਦੀ ਆ ਜਿੱਦਾਂ ਰਾਜਸਥਾਨ ਦੇ ਵਿੱਚ ਨਹਿਰ ਦੇ ਵਿੱਚ ਪਾਣੀ ਆਉਂਦਾ ਹੈਗਾ। ਹਾਂਜੀ ਚਲੋ ਜੀ, ਇਹ ਇਸ ਤਰੀਕੇ ਦੇ ਨਾਲ ਹੀ ਜਿਹੜਾ ਉਹ ਹੈਗਾ ਆ। ਸੋ ਪਲੀਜ਼, ਪਰ ਇਹ ਆ ਵੀ ਚੜ੍ਹਦੀ ਕਲਾ 'ਚ ਰਹੋ, ਇੱਦਾਂ ਨਾ ਆਪਾਂ
ਕਰੀਏ ਵੀ ਜਿੱਦਾਂ ਕਦੀ ਡਾਲਰ ਜਿਹੜੇ ਉਹ ਦੇਖੇ ਹੀ ਨਹੀਂ ਹੁੰਦੇ। ਸੋ ਇਦਾਂ ਨਾ ਕਰੋ। ਬਟ ਇਹ ਦੇਖੋ, ਇਹ ਟੈਕਸ ਪੇਅਰ ਮਨੀ ਆ, ਜਿਹਦੇ ਨਾਲ ਲੋਕਾਂ ਨੇ ਮਿਹਨਤਾਂ ਕਰਕੇ ਜਿਹੜੇ ਟੈਕਸ ਜਿਹੜੇ ਉਹ ਦਿੱਤੇ ਆ, ਇਹ ਉਸ ਹਿਸਾਬ ਦੇ ਨਾਲ ਮਿਲਣੇ ਆ। ਸੋ ਜਿਹਨੂੰ ਜ਼ਰੂਰਤਮੰਦ ਜਿਹੜਾ ਆ ਉੱਥੋਂ ਤੱਕ ਪਹੁੰਚਣਾ ਜਿਹੜਾ ਉਹ ਚਾਹੀਦਾ ਆ। ਫਿਰ ਤਾਂ ਹੀ ਜਿਹੜੀਆਂ ਆਪਾਂ ਪਬਲਿਕ ਚਾਰਜ ਵਾਲੀ ਪਾਲਿਸੀ ਦੇਖ ਰਹੇ ਹਾਂ, ਉਹ ਸਾਰਾ ਕੁਝ ਦੇਖ ਰਹੇ ਹਾਂ। ਸੋ ਇਹ ਕਈ ਵਾਰੀ ਤਾਂ ਇੱਦਾਂ ਹੀ ਲੱਗਦਾ ਵੀ ਆਪਾਂ ਕਿਤੇ ਪੰਜਾਬ ਦੇ ਵਿੱਚ ਹੀ ਵਾਪਸ ਮੁੜ ਆ ਗਏ ਹਾਂ, ਜਿੱਦਾਂ ਲੋਕ ਕਈ ਵਾਰੀ ਇੱਦਾਂ ਦੀਆਂ ਚੀਜ਼ਾਂ ਕਰ ਰਹੇ। ਸੋ ਪਲੀਜ਼ ਭਾਈ ਇੱਦਾਂ ਜਿਹੜਾ ਉਹ ਨਾ ਕਰੋ। ਆਪਣਾ ਹੀ ਜਿਹੜਾ ਆ ਜਲੂਸ ਖੁਦ ਦਾ ਹੀ ਨਿਕਲਦਾ ਆ। ਇੱਕ ਵੀਰ ਲਿਖਦਾ ਵੀ ਸੋਚੋ ਵੀ ਜੇ ਤੁਸੀਂ ਇੰਡੀਆ 'ਚ ਹੁੰਦੇ ਤਾਂ ਫੇਰ ਕੀ ਹੁੰਦਾ। ਦੇਖੋ ਵੀ ਤੁਸੀਂ ਇਹ ਦੇਖੋ ਵੀ ਇਹਨਾਂ ਲੋਕਾਂ ਦੀ ਇਨਸਾਨੀਅਤ ਕਿੰਨੀ ਆ। ਆਪਾਂ ਪਰਸਨਲੀ ਮੇ ਵੀ ਜਿਹੜਾ ਗਵਰਨਰ ਗੈਬਨ ਨਿਊਸਮ ਆ ਉਹਦੇ ਨਾਲ ਨਹੀਂ ਐਗਰੀ ਹੋਵਾਂਗੇ, ਰਾਈਟ, ਪਰ ਤੁਸੀਂ ਦੇਖੋ ਫਿਰ ਵੀ $125 ਮਿਲੀਅਨ ਉਹਨੇ ਉਹਨਾਂ ਲੋਕਾਂ ਨੇ ਰੱਖਿਆ ਜਿਨ੍ਹਾਂ ਨੂੰ ਪਤਾ ਵੀ ਉਹਨਾਂ ਨੂੰ ਇੱਕ ਪੈਸਾ ਨਹੀਂ ਮਿਲਣਾ ਹੈਗਾ। ਸੋ ਇਨਸਾਨੀਅਤ ਹੈਗੀ ਹੈ ਨਾ ਮੁਲਕਾਂ। ਸੋ ਸਾਡੇ ਗੁਆਂਢੀ ਮੁਲਕ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਦੇਖੋ ਜਿਹੜੇ ਸਟੂਡੈਂਟਸ ਆ ਉਹਨਾਂ ਦੇ ਵੀ ਪੈਸੇ ਰੱਖੇ ਪਏ, ਉਹਨਾਂ ਨੂੰ ਵੀ ਦੇਣੇ ਹੈਗੇ ਆ। ਜਿਹੜੇ ਆਏ ਹੈਗੇ ਉਹਨਾਂ ਦਾ ਵਿਚਾਰਿਆਂ ਦਾ ਸਾਰਿਆਂ ਦਾ ਕੰਮ ਛੁੱਟ ਗਿਆ। ਸੋ ਆਪਾਂ ਉਸ ਮੁਲਕ 'ਚ ਰਹਿੰਦੇ ਹਾਂ, ਬਿਲਕੁਲ ਆਪਾਂ ਜਦੋਂ ਹੀ ਓਪਨ ਹੁੰਦਾ ਹੈਗਾ ਐਨ ਵੱਧ ਚੜ੍ਹ ਕੇ ਕੰਮ ਕਰਨਾ ਆ, ਆਪਾਂ ਟੈਕਸ ਦੇਣਾ ਆ। ਮੁੜ ਕੇ ਫਿਰ ਰੱਬ ਨਾ ਕਰੇ ਕਿਤੇ ਫਿਰ ਇੱਦਾਂ ਦੀ ਵਿਪਤਾ ਆਉਂਦੀ ਆ ਤੇ ਉਹ ਫਿਰ ਸਾਰਾ ਜਿਹੜਾ ਆ ਸਾਰਿਆਂ ਦੀ ਹੈਲਪ ਹੋ ਸਕੇ। ਬਿਲਕੁਲ ਜੀ, ਤੰਦਰੁਸਤੀਆਂ ਦੀ ਅਰਦਾਸ ਕਰੀਏ। ਜਿਹੜੇ ਇਸ ਟਾਈਮ ਮੋਰਚਿਆਂ ਦੇ ਉੱਤੇ ਜਿਹੜੇ ਉਹ ਲੱਗੇ ਹੋਏ ਨੇ ਉਹਨਾਂ ਦੀ ਚੜ੍ਹਦੀ ਕਲਾ ਦੀ ਆਪਾਂ ਅਰਦਾਸ ਕਰੀਏ। ਪਰ ਇੱਕ ਜਿਹੜਾ ਹਰਜੋਤ ਸਿੰਘ ਜੀ ਮੈਨੂੰ ਜ਼ਰੂਰ ਫੈਡਰਲ ਸਰਕਾਰ ਦੇ ਨਾਲ ਗਿਲਾ ਸ਼ਿਕਵਾ ਆ। $600 ਚਲੋ ਉਹਨਾਂ ਨੇ ਕੀਤਾ, ਚਲੋ ਵਧੀਆ ਆ, ਪਰ ਆਈ ਥਿੰਕ ਜਿਹੜੇ ਇਸ ਟਾਈਮ ਬਲੀ ਦੇ ਬੱਕਰੇ ਬਣਾ ਕੇ ਕੰਮ ਕਰਾ ਰਹੇ ਆ ਨਾ ਜਿਨ੍ਹਾਂ ਤੋਂ, ਉਹਨਾਂ ਨੂੰ ਜਿਹੜੇ ਟਰੱਕ ਡਰਾਈਵਰ ਵੀ ਜਿਨ੍ਹਾਂ ਦੇ ਵਿੱਚ ਹੈਗੇ ਆ, ਜਿਹੜੇ ਸਟੋਰਾਂ ਦੇ ਉੱਤੇ ਜਿਹੜੇ ਲੱਗੇ ਹੋਏ ਆ, ਤੁਸੀਂ ਹੁਣ ਦੇਖੋ ਜੇ ਕਿਸੇ ਨੂੰ $4000 ਘਰੇ ਬੈਠੇ ਨੂੰ ਮਿਲ ਰਿਹਾ ਆ, ਉੱਥੇ ਜਿਹੜਾ ਰੋਜ਼ 10-10 ਘੰਟੇ ਕੰਮ ਕਰ ਰਿਹਾ, ਕਈ ਵਾਰੀ ਉਹਦੇ ਕੋਲ ਨਹੀਂ ਇੰਨਾ ਜੁੜਦਾ, ਉਹ ਫਿਰ ਬੰਦਾ ਸੋਚੂਗਾ ਯਾਰ ਇਹਦੇ ਨਾਲ ਤਾਂ ਮੈਂ ਲੇ ਆਫ ਹੋ ਜਾਂਦਾ ਚੰਗਾ ਸੀਗਾ। ਆਪਾਂ ਜਿਹੜੇ ਬਿਲਕੁਲ ਫਰੰਟ ਤੇ ਹੈਗੇ, ਚਾਹੇ ਉਹ ਪੁਲਿਸ ਵਾਲੇ ਆ, ਫਾਇਰ ਫਾਈਟਰਸ ਆ, ਹੈਲਥ ਕੇਅਰ ਵਰਕਰਸ ਹੈਗੇ ਆ, ਗਰੋਸਰੀ ਸਟੋਰਾਂ ਵਾਲੇ ਆ, ਟਰੱਕਿੰਗ ਵਾਲੇ ਆ, ਉਹਨਾਂ ਸਾਰਿਆਂ ਦਾ ਜਿਹੜਾ ਆਪਾਂ ਸਾਥ ਦੇਣਾ ਚਾਹੀਦਾ। ਪਿੱਛੇ ਜਿਹੜੇ ਡੈਮੋਕ੍ਰੇਟ ਚੱਕ ਸ਼ੂਮਰ ਤੇ ਨੈਂਸੀ ਪਲੋਸੀ ਨੇ ਕਿਹਾ ਸੀ ਵੀ ਜਿਹੜਾ ਨਵਾਂ ਪੈਕੇਜ ਆ ਹੀਰੋਜ਼ ਫੰਡ ਉਹ 'ਚ ਹੋਣਾ ਚਾਹੀਦਾ। ਸੋ ਮੈਨੂੰ ਲੱਗਦਾ ਵੀ ਇਹ ਫੰਡਿੰਗ ਤਾਂ ਜ਼ਰੂਰ ਹੋਊਗੀ ਕਿਉਂਕਿ ਇੰਨੀ ਛੇਤੀ ਨਹੀਂ ਇਕਨੋਮੀ ਪਿਕ ਹੋਣੀ ਜਿੰਨੀ ਵੱਡੀ ਗਿਣਤੀ 'ਚ ਜਿਹੜੀ ਆ ਅਨਪਲਾਇਮੈਂਟ ਹੋਈ ਆ। ਆਪਾਂ ਜੇ ਕੱਲ ਹੀ ਉਹਦੇ ਉੱਤੇ ਹੀ ਜੇ ਗੱਲ ਕਰਦੇ ਜਾਈਏ ਵੀ IMF ਨੇ ਜਿਹੜੀ ਇੰਟਰਨੈਸ਼ਨਲ ਮੋਨਿਟਰੀ ਫੰਡ ਉਹਨਾਂ ਨੇ ਕਿਹਾ ਵੀ ਆਪਾਂ 1930 ਵਾਲੇ ਰਿਸੈਸ਼ਨ ਵੱਲ ਨੂੰ ਵੱਧ ਰਹੇ ਹਾਂ। ਪਰ ਉਹਨਾਂ ਦੀ ਅੱਜ ਇੱਕ ਹੋਰ ਜਿਹੜੀ ਰਿਪੋਰਟ ਸੀ ਉਹਦੇ ਵਿੱਚ ਚਲੋ ਥੋੜ੍ਹਾ ਧਰਵਾਸ ਵੀ ਬਣਦਾ ਆ। ਕਹਿੰਦੇ ਵੀ ਆਪਾਂ ਨੂੰ ਇੱਦਾਂ ਹੈਗਾ ਵੀ ਲੱਗਦਾ ਸਾਲ ਦੇ ਵਿੱਚ 2 ਸਾਲ ਦੇ ਵਿੱਚ ਇਕਨੋਮੀ ਜਿਹੜੀ ਪਿਕ ਵੀ ਕਰ ਜਾਊਗੀ। ਸੋ ਇਹ ਆਪਾਂ ਇੱਕ ਪੋਜ਼ੀਟਿਵ ਸੋਚ ਜਿਹੜੀ ਆ ਉਹ ਵੀ ਦੇਖੋ ਸਾਰਿਆਂ ਨੂੰ ਹੌਸਲਾ ਜਿਹੜਾ ਉਹ ਬਣ ਰਿਹਾ। ਸੋ ਆਪਾਂ ਵੀ ਹੌਸਲੇ ਦੇ ਵਿੱਚ ਜਿਹੜਾ ਰੱਖੀਏ, ਚੜ੍ਹਦੀ ਕਲਾ ਦੇ ਵਿੱਚ ਜਿਹੜਾ ਉਹ ਰੱਖੀਏ। ਸੋ ਨਰਸਿੰਗ ਵਾਲੇ ਜਿਹੜੇ ਆ, ਪੋਸਟਲ ਸਰਵਿਸਿਜ਼ ਵਾਲੇ ਆ, ਪੋਸਟਲ ਸਰਵਿਸਿਜ਼ ਨੂੰ ਤਾਂ USPS ਨੂੰ ਤਾਂ ਰਾਸ਼ਟਰਪਤੀ ਟਰੰਪ ਪਤਾ ਨਹੀਂ ਕਿਉਂ ਉਹਨਾਂ ਦੇ ਦਿਵਾਲੇ ਹੋਏ ਆ। ਉੱਦਾਂ ਉਹਨਾਂ ਦੀਆਂ ਜਿਹੜੀ ਉਹਨਾਂ ਦੇ ਹੱਕ 'ਚ ਵੀ ਕਦੀ ਬੋਲ ਜਾਂਦੇ, ਪਰ ਹੁਣ ਉਹਨਾਂ ਨੂੰ ਬੰਦ ਕਰਨ ਦੀ ਮੈਨੂੰ ਲੱਗਦਾ ਜਿੱਦਾਂ ਪ੍ਰਾਈਵੇਟਾਈਜੇਸ਼ਨ ਜਿਹੜੀ ਉਹ ਕਰਨ ਬਾਰੇ ਸੋਚ ਰਹੇ ਆ। ਸੋ ਉਹਨਾਂ ਦਾ ਵੀ ਬੜਾ ਮਹੱਤਵਪੂਰਨ ਹੈਗਾ ਆ। ਇੱਕ ਜਿਹੜਾ ਹਰਜੋਤ ਸਿੰਘ ਜੀ ਉਹਨਾਂ ਨੇ ਜਿਹੜਾ ਦੱਸਿਆ, ਕਹਿੰਦੇ ਵੀ ਜੇ ਤੁਸੀਂ ਰੂਰਲ ਅਮਰੀਕਾ ਦੇ ਵਿੱਚ ਕਿਸੇ ਨੂੰ ਚਿੱਠੀ ਪਾਉਣੀ ਆ ਨਾ, ਤੇ ਜੇ ਤੁਸੀਂ USPS ਦੇ ਜ਼ਰੀਏ ਘੱਲਦੇ ਆ ਤਾਂ ਤੁਹਾਡਾ $1 ਤੋਂ ਘੱਟ ਖਰਚਾ ਆ, ਤੇ ਜੇ ਤੁਸੀਂ UPS ਜਾਂ FedEx ਵਾਲੇ ਕਰਦੇ ਆ ਤਾਂ $15 ਤੋਂ $16 ਖਰਚਾ ਆਉਂਦਾ ਆ। ਸੋ ਤੁਸੀਂ ਦੇਖੋ ਵੀ ਕਿੰਨਾ ਲਾਜ਼ਮੀ ਹੈਗਾ ਆ USPS। ਸੋ ਲੋਕਾਂ ਨੇ ਉਹਨਾਂ ਦੀ ਮਦਦ ਕਰਨ ਦੇ ਲਈ, ਜਿਨ੍ਹਾਂ ਨੂੰ ਨਹੀਂ ਵੀ ਚਾਹੀਦੀਆਂ ਉਹ ਵੀ ਸਟੈਂਪਾਂ ਖਰੀਦ ਰਹੇ, ਉਹ ਸਾਰਾ ਕੁਝ ਜਿਹੜਾ ਆ ਉਹਨਾਂ ਦੀ ਮਦਦ ਕਰਨ ਦੇ ਲਈ ਲੱਗੇ ਹੋਏ ਆ, ਕਿਉਂਕਿ ਇਹਨਾਂ ਨੂੰ ਇੱਕ ਰਾਹਤ ਦੇਣ ਤੋਂ ਜਿਹੜਾ ਉਹ ਇਨਕਾਰੀ ਹੋਏ ਸੀਗੇ ਸਾਡੇ ਰਾਸ਼ਟਰਪਤੀ। ਆਈ ਥਿੰਕ ਇਹਨਾਂ ਦਾ ਜ਼ਰੂਰ ਧਿਆਨ ਇਸ ਦੇ ਵਿੱਚ ਰੱਖਣਾ ਚਾਹੀਦਾ ਹੈ। ਬਿਲਕੁਲ, ਨਿਰਮਲ ਪਾਲ ਜੀ ਵੀ ਲਿਖਦੇ ਵੀ ਬਹੁਤ ਧੰਨਵਾਦ। ਹਾਂ ਬਿਲਕੁਲ, ਅਸੀਂ ਮਿਹਨਤ ਜ਼ਰੂਰ ਕਰਦੇ ਹਾਂ ਕਿਉਂਕਿ ਦੇਖੋ ਵੀ ਜਦੋਂ ਤੋਂ ਹੀ ਇਹ ਨਾਮਰਾਦ ਬਿਮਾਰੀ ਸ਼ੁਰੂ ਹੋਈ ਆ, ਸਾਨੂੰ ਨਾ ਚਾਹੁੰਦੇ ਹੋਏ ਵੀ ਆਪਾਂ ਸ਼ਾਮ ਦਾ ਪ੍ਰੋਗਰਾਮ ਜਿਹੜਾ ਸਪੈਸ਼ਲ ਸ਼ੁਰੂ ਕੀਤਾ ਹੈਗਾ, ਤੇ ਬਹੁਤ ਸਾਰੇ ਪਰਿਵਾਰ ਘਰਾਂ 'ਚ ਬੈਠੇ, ਅਸੀਂ 7 ਦਿਨ ਲਗਭਗ ਇੱਥੇ ਆਨੇ ਹੈਗੇ ਆ। ਤੁਹਾਡਾ ਬਹੁਤ ਧੰਨਵਾਦ ਕਿਉਂਕਿ ਤੁਸੀਂ ਇਹ ਐਪਰੀਸ਼ੀਏਟ ਕਰਦੇ ਹੈਗੇ ਜੀ। ਬਿਲਕੁਲ, ਤੇ ਜ਼ਰੂਰ ਜਿੰਨੀ ਤੁਸੀਂ ਸਪੋਰਟ ਕਰ ਸਕਦੇ ਹੋ ਵੱਧ ਤੋਂ ਵੱਧ ਜਿਹੜੀ ਉਹ ਸਪੋਰਟ ਤੁਸੀਂ ਕਰੋ। ਵੱਧ ਤੋਂ ਵੱਧ ਲੋਕਾਂ ਨੂੰ ਕਹੋ ਤੁਸੀਂ ਪੰਜਾਬੀ ਰੇਡੀਓ USA ਦੇ YouTube ਚੈਨਲ ਉਸ ਨੂੰ ਲਾਈਕ ਕਰੋ, ਸਬਸਕ੍ਰਾਈਬ ਜਿਹੜਾ ਉਹ ਕਰੋ, ਉਸ ਦੇ ਉੱਤੇ ਜਿਹੜੇ ਆ ਵੀਡੀਓਜ਼ ਜਿਹੜੀਆਂ ਅਸੀਂ ਪਾਉਂਦੇ ਉਹ ਸੁਣਿਆ ਕਰੋ। ਪੰਜਾਬੀ ਰੇਡੀਓ USA ਦੇ Facebook ਦੇ ਉੱਤੇ ਕਰਿਆ ਕਰੋ। ਬਾਕੀ ਵਾਈਫਾਈ ਇੰਟਰਨੈਟ ਰੇਡੀਓਜ਼ ਪਹੁੰਚ ਚੁੱਕੇ ਆ ਜਿਹੜੇ ਥਾਵਾਂ ਦੇ ਉੱਤੇ ਜਿਹੜੀ ਲੋਕਲ ਟਰੈਸਟਰੀਅਲ ਕਵਰੇਜ ਨਹੀਂ ਹੈਗੀ, ਜੇ ਉਹ ਪੰਜਾਬੀ ਰੇਡੀਓ USA ਨੂੰ ਸੁਣਨਾ ਚਾਹੁੰਦੇ ਨੇ ਤਾਂ ਉਹ ਤੁਸੀਂ ਇੱਥੋਂ ਜਿਹੜਾ ਉਹ ਬਾਈ ਜਿਹੜਾ ਉਹ ਕਰ ਸਕਦੇ ਹੋ। ਉਸ ਦੇ ਲਈ ਤੁਸੀਂ ਸਾਡੇ ਸਟੂਡੀਓ ਦੇ ਵਿੱਚ ਜਿਹੜੀ ਉਹ ਕਾਲ ਕਰ ਸਕਦੇ ਹੋ। ਅਤੇ ਬਾਕੀ ਤੁਹਾਡੇ ਜਿਹੜੇ ਆ ਇਹ ਹੱਲਾਸ਼ੇਰੀ ਆ ਉਹ ਸਾਨੂੰ ਬਹੁਤ ਟੀਕੇ ਵਾਲਾ ਕੰਮ ਕਰਦੀ ਆ ਸਾਡੇ ਲਈ। ਸੋ ਬਹੁਤ ਇੱਦਾਂ ਹੀ ਜਿਹੜਾ ਜ਼ਰੂਰ ਹੱਲਾਸ਼ੇਰੀ ਸਾਰਿਆਂ ਨੂੰ ਜਿਹੜੀ ਆ ਤੁਸੀਂ ਦਿੰਦੇ ਰਹੋ, ਜਿਹੜੇ ਵੀ ਇਸ ਟਾਈਮ ਫਰੰਟ ਲਾਈਨਸ ਦੇ ਉੱਤੇ ਲੱਗੇ ਹੋਏ ਨੇ। ਤੇ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ। ਮੇਰੇ ਰਾਜਕਨਵੀਰ ਸਿੰਘ ਵੱਲੋਂ, ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨ ਕੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।